ਧਮਕੀਆਂ ਜਿਹੀਆਂ ਦੇਈ ਜਾਣੀਆਂ, ਲਲਕਾਰੇ ਜਿਹੇ ਮਾਰੀ ਜਾਣੇ, ਜਿਹੜਾ ਕੁਝ ਅੱਜ ਚੱਲ ਰਿਹਾ ਵੀ ਸਕੂਲ ਉਡਾ ਦਿਆਂਗੇ ਜਾਂ ਇਹ ਕਦੇ ਵੀ ਸਿੱਖ ਸੰਘਰਸ਼ ਦੇ ਦਿਨਾਂ 'ਚ ਨਹੀਂ ਹੋਇਆ। ਮੈਂ ਇਹ ਗੱਲ ਤਾਂ ਕਰ ਰਿਹਾ ਕਿ ਕਈ ਲੋਕ ਇਹ ਸੋਚਦੇ ਆ ਵੀ ਸ਼ਾਇਦ ਇਹ ਕੋਈ ਖਾਲਿਸਤਾਨੀ ਜਥੇਬੰਦੀਆਂ ਦਾ ਕੰਮ ਹੋ ਸਕਦਾ। ਇਸ ਤੋਂ ਪਹਿਲਾਂ ਜਦੋਂ ਗੈਂਗਸਟਰਵਾਦ ਦਾ ਕੰਮ ਚੱਲਿਆ, ਕਈ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਬਾਰੇ ਲਗਾਤਾਰ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਵੀ ਇਹ ਸ਼ਾਇਦ ਖਾੜਕੂ ਸੰਘਰਸ਼ ਦੇ ਜਿਹੜੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਉਹਨਾਂ ਨੇ ਇਹਨਾਂ ਗੈਂਗਸਟਰਾਂ ਨੂੰ ਹੁਣ ਪੇਰੋਲ ਤੇ ਰੱਖ ਲਿਆ ਵਾ ਤੇ ਉਹ ਇਹ ਕੰਮ ਕਰਵਾ ਰਹੇ ਨੇ। ਪਹਿਲਾਂ ਲੋਕਾਂ ਨੂੰ ਇਹ ਭਾਵ ਦੇਣ ਦਾ ਯਤਨ ਕੀਤਾ ਗਿਆ ਸਟੇਟ ਵੱਲੋਂ ਤੇ ਮੀਡੀਆ ਵੱਲੋਂ ਵੀ ਇਹ ਜਿਹੜੇ ਗੁੰਡੇ ਬਦਮਾਸ਼ ਨੇ ਇਹ ਤਾਂ ਖਾੜਕੂ ਸੰਘਰਸ਼ ਨਾਲ ਸੰਬੰਧਿਤ ਨੇਗੇ। ਜਦੋਂ ਤੇ ਅੱਜ ਜੇਕਰ ਪੰਜਾਬ ਦੀ ਧਰਤੀ ਉੱਤੇ ਦੇਖਿਆ ਜਾਵੇ ਤਾਂ ਇਹ ਗੁੰਡੇ ਬਦਮਾਸ਼ਾਂ ਨੂੰ ਇੰਡੀਅਨ ਸਟੇਟ ਸਿਸਟਮ ਵਰਤ ਕੇ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਨੂੰ ਨਿਸ਼ਾਨੇ ਤੇ ਲੈਣ ਦੇ ਯਤਨ ਵਿੱਚ ਆ ਜਿਹੜੇ ਕੌਮ ਦੀ ਗੱਲ ਕਰਦੇ ਆ। ਸਿੱਖਾਂ ਦਾ ਤਾਂ ਇੰਨਾ ਹੀ ਆ ਕਿ ਇਹਨਾਂ ਨੇ ਅੱਖਰ ਮੂੰਹੋਂ ਕੱਢਿਆ, ਇਹਦੀ ਵਿਆਖਿਆ ਸਾਰੀ ਦੁਸ਼ਮਣ ਨੇ ਕੀਤੀ ਹੈ। ਇਹ ਤਾਂ ਇਹੋ ਜਿਹਾ ਮੁਲਕ ਬਣਾਉਂਦੂ ਫਿਰਦੇ ਆ ਜਿੱਥੇ ਇਕੱਲੇ ਖਾਲਸੇ ਹੀ ਹੋਣਗੇ। ਕੀ ਦੁਨੀਆ ਤੇ ਇਹੋ ਜਿਹਾ ਮੁਲਕ ਕੋਈ ਹੋ ਸਕਦਾ ਜਿੱਥੇ ਸਿਰਫ ਉਸ ਇੱਕ ਕੌਮ ਦੇ ਆ? ਪਾਕਿਸਤਾਨ ਆ, ਉੱਥੇ ਹਿੰਦੂ ਨਹੀਂ ਹੈਗਾ ਬਸਦਾ, ਕਿ ਸਿੱਖ ਨਹੀਂ, ਕਿ ਹੋਰ ਕੌਮਾਂ ਦੇ ਲੋਕ ਨਹੀਂ। ਅੱਜ ਸਾਡੀ ਤਕਲੀਫ ਕੀ ਆ ਕਿ ਸਾਡੀ ਆਵਾਜ਼ ਦੱਬੀ ਜਾਂਦੀ ਆ। ਪਰਸੀਕਿਊਸ਼ਨ, ਜਿਵੇਂ ਉਹ ਕਹਿੰਦਾ ਸਿੱਖ ਬੋਲਣ ਨਾ, ਸਿੱਖ ਆਪਦੀ ਗੱਲ ਹੀ ਨਾ ਕਰਨ, ਸਿੱਖ ਆਪਦੇ ਸੱਚੇ ਤੇ ਸਹੀ ਪੱਖ ਨਾ ਪੇਸ਼ ਕਰਨ। ਇਹ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ, ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ, ਅੱਜ ਇਸ ਪੰਜਾਬ ਦੇ ਹਾਲਾਤ ਇਸ ਮੌਜੂਦਾ ਨਿਜ਼ਾਮ ਦੇ ਵਿੱਚ ਜਿਹੋ ਜਿਹੇ ਬਣੇ ਹੋਏ ਨੇ, ਜਿਸ ਤਰੀਕੇ ਨਾਲ ਇੱਥੇ ਲੋਕ ਪਿੱਟ ਰਹੇ ਨੇ, ਕਲਪ ਰਹੇ ਨੇ, ਇਹ ਸਾਰੇ ਮਾਹੌਲ ਦੇ ਵਿੱਚ ਜੇਕਰ ਕੋਈ ਸੱਚੀ ਸੁੱਚੀ ਗੱਲ ਕਰਨ ਤੁਰਦਾ, ਉਹ ਮਾਮੂਲੀ ਜੀ ਗੱਲ ਹੀ ਚਾਹੇ ਤਾਂ ਉਹਦੇ ਉਲਟ ਉਹ ਕਹੇ ਬਹੁਤ ਬੜੇ ਡਿਬਰੂਗੜ੍ਹ ਛੱਡ ਕੇ ਆਓ ਜੀ, ਚੱਕ ਕੇ ਉਹਨੂੰ ਛੇਤੀ ਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਵਿੱਚ ਫੋਰਟਿਸ ਹਸਪੀਟਲ 'ਚ ਦਾਖਲ ਨੇ। ਪਹਿਲਾਂ ਉਹ ਇੱਕ ਰੈਲੀ ਨੂੰ ਇੱਥੇ ਮੋਗੇ ਦੇ ਕੋਲ ਕਿਲੀ ਚਾਹਲਾ ਪਿੰਡ ਆ, ਇੱਥੇ ਬੋਲ ਕੇ ਗਏ ਆ, ਜਿਹਦਾ ਕਈ ਦਿਨ ਤੋਂ ਚਰਚਾ ਸੀਗਾ ਕਿ ਬੜੀ ਫੱਟੇ ਚੱਕ ਰੈਲੀ ਕਰਨੀ ਆ। ਪਰ ਰੈਲੀ ਤੋਂ ਇੱਕ ਦਿਨ ਪਹਿਲਾਂ ਜਾਣੀ ਕਿ ਪਰਸੋਂ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪੀਟਲ 'ਚ ਦਾਖਲ ਕਰਾਉਣਾ ਪਿਆ ਵੀ ਸਿਹਤ ਠੀਕ ਨਹੀਂ। ਸਿਹਤ ਕਿਉਂ ਠੀਕ ਨਹੀਂ, ਕੀ ਬਿਮਾਰੀ ਆ, ਇਹ ਗੱਲਾਂ ਤਾਂ ਨਹੀਂ ਆਈਆਂ, ਪਰ ਦੱਸਿਆ ਇਹੀ ਜਾਂਦਾ ਵੀ ਸ਼ਰਾਬ ਸ਼ਰੂਬ ਜ਼ਿਆਦਾ ਪੀਂਦਾ ਹੋਣ ਕਰਕੇ ਕੋਈ ਸਮੱਸਿਆ ਬਣ ਗਈ ਜਾਂ ਥਕੇਵਾਂ ਹੋ ਗਿਆ। ਤੇ ਲੋਕਾਂ 'ਚ ਚਰਚਾ ਜ਼ਿਆਦਾ ਇਹੀ ਸੀਗਾ ਕਿ ਉਹ ਮੋਗੇ ਵਾਲੀ ਜਿਹੜੀ ਕਿਲੀ ਚਹਿਲਾਂ ਵਾਲੀ ਰੈਲੀ ਆ ਇਹਦੇ ਵਿੱਚ ਨਹੀਂ ਆਉਣਾ ਚਾਹੁੰਦਾ, ਦਬਾਅ ਬਣਾਉਣਾ ਚਾਹੁੰਦਾ, ਕਿਉਂਕਿ ਇਹ ਚਰਚਾ ਛਿੜੀ ਹੋਈ ਸੀ ਕਿ ਇਸ ਰੈਲੀ ਦੇ ਨੇੜੇ ਤੇੜੇ ਜਾਂ ਇਸ ਰੈਲੀ ਦੌਰਾਨ ਕੇਜਰੀਵਾਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਕੋਈ ਨਵੇਂ ਐਲਾਨ ਕੀਤੇ ਜਾ ਸਕਦੇ ਆ ਜਿਹੜੇ ਭਗਵੰਤ ਮਾਨ ਦੇ ਹਿੱਤਾਂ ਦੇ ਅਨੁਸਾਰ ਨਹੀਂ ਹੈਗੇ। ਚਰਚਾ ਇਹ ਸੀਗੀ ਕਿ ਡਿਪਟੀ CM ਜਿਹੜੇ ਆ 2-3 ਬਣਾਉਣ ਦੇ ਇਰਾਦੇ ਨੇ ਭਗਵੰਤ ਮਾਨ ਦੇ, ਜਾਣੀ ਕਿ ਪਰ ਕੁਤਰਨ ਦੇ ਜਾਂ ਸੱਤਾ ਜਿਹੜੀ ਆ ਉਹਨੂੰ ਹੋਰ ਘੱਟ ਕਰਨ ਦੇ। ਵੈਸੇ ਤਾਂ ਲੋਕਾਂ 'ਚ ਚਰਚਾ ਇਹੀ ਰਹੀ ਆ ਪਹਿਲੇ ਦਿਨ ਤੋਂ ਹੀ ਕਿ ਭਗਵੰਤ ਮਾਨ ਨੇ ਪਹਿਲੇ ਦਿਨ ਤੋਂ ਹੀ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਹੀ ਸਾਰਿਆ ਸਿਸਟਮ ਨੂੰ ਉਹਨਾਂ ਦੇ ਹਿਸਾਬ ਨਾਲ ਚਲਾਇਆ। ਪਰ ਜਿਹੜਾ ਕੱਲ ਜਦੋਂ ਲਾਸਟ ਮਿੰਟ ਤੇ ਇਹ ਗੱਲ ਆਈ ਕਿ ਭਗਵੰਤ ਮਾਨ ਮੋਹਾਲੀ ਤੋਂ ਫੋਰਟਿਸ ਹਸਪੀਟਲ ਤੋਂ ਰੈਲੀ ਲਈ ਤੁਰ ਪਿਆ ਹੈ, ਜਹਾਜ਼ ਚੱਲ ਪਿਆ, ਤੇ ਇੱਥੇ ਆ ਕੇ ਜਿਹੜਾ ਉਹਨੇ ਤਰੀਕਾਕਾਰ ਦਿਖਾਇਆ, ਜਿਸ ਤਰੀਕੇ ਨਾਲ ਸਟੇਜ ਤੇ ਗੇੜੀ ਗੁੜੀ ਦਿੱਤੀ, ਜੋ ਗੱਲਾਂ ਕੀਤੀਆਂ, ਲੋਕਾਂ ਨੂੰ ਬੜਾ ਚੰਗਾ ਲੱਗਿਆ ਕਿ ਦੇਖੋ ਜੀ ਐਤਕੀ ਪਹਿਲੀ ਵਾਰ ਕੇਜਰੀਵਾਲ ਦੇ ਜਾਂ ਆਮ ਆਦਮੀ ਪਾਰਟੀ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਭਗਵੰਤ ਮਾਨ ਡਟ ਗਿਆ, ਅੜ ਗਿਆ। ਅੱਜ ਉਹਦਾ ਸਾਰਾ ਵਿਹਾਰ ਜਿਹੜਾ ਸੀ ਉਹ ਦਿੱਲੀ ਨੂੰ
ਲਲਕਾਰਨ ਵਾਲਾ ਸੀ। ਖੈਰ ਇਹ ਉਹਨਾਂ ਦੀਆਂ ਅੰਦਰੂਨੀ ਗੱਲਾਂ ਨੇ, ਕੋਈ ਇਹਦੇ ਨਾਲ ਸਾਡੇ ਪੰਥ ਨੂੰ ਜਾਂ ਖਾਲਿਸਤਾਨ ਦੇ ਸੰਘਰਸ਼ ਨੂੰ ਤਾਂ ਕੀ ਫਰਕ ਪੈਣਾ, ਫਿਰ ਆਪਾਂ ਚਰਚਾ ਕਿਉਂ ਕਰ ਰਹੇ ਹਾਂ। ਗੱਲ ਇਹ ਆ ਕਿ ਰੈਲੀ ਮੁਕਾਉਣ ਤੋਂ ਬਾਅਦ ਇੱਕ ਇਹਨਾਂ ਨੇ ਮੀਟਿੰਗ ਕੀਤੀ ਜਿਹਦੇ ਵਿੱਚ ਆਪਦੀਆਂ ਅੰਦਰੂਨੀ ਬਈ ਅੱਗੇ ਆਪਾਂ ਇਲੈਕਸ਼ਨ ਜਿੱਤਣ ਲਈ ਕੀ ਕੁਝ ਕਰਨਾ, ਉਹ ਸਾਰੀ ਮੀਟਿੰਗ ਤੋਂ ਬਾਅਦ ਫਿਰ ਜਾ ਕੇ ਭਗਵੰਤ ਮਾਨ ਫੋਰਟਿਸ ਹਸਪੀਟਲ 'ਚ ਦਾਖਲ ਹੋ ਗਏ। ਤੇ ਅੱਜ ਸਵੇਰੋਂ ਰੌਲਾ ਪੈ ਗਿਆ ਕਿ ਜਿਹੜੇ ਫੋਰਟਿਸ ਹਸਪੀਟਲ 'ਚੋਂ ਦਾਖਲ ਹੈ ਉੱਥੇ ਤਾਂ ਜੀ ਬੰਬ ਰੱਖਤਾ ਜਾਂ ਉਹਨੂੰ ਜੀ ਉਡਾ ਦੇਣਾ ਜਾਂ ਏਦਾਂ। ਤੇ ਇੱਕ ਰੌਲਾ ਪੈ ਰਿਹਾ ਸੀ ਕਿ ਮੋਹਾਲੀ ਦੇ ਸਕੂਲ ਜਿਹੜੇ ਆ ਉਹਨੂੰ ਐ ਉਡਾ ਦੇਣਾ। ਇਹ ਜਿਹੜੀ ਬੰਬ ਧਮਾਕਿਆਂ ਵਾਲੀ ਜਾਂ ਮਾਰ ਧਾੜ ਵਾਲੀ ਜਿਹੜੀ ਇਹ ਵਾਰ-ਵਾਰ ਈਮੇਲਾਂ ਧਮਕੀਆਂ ਜਿਹੀਆਂ ਆਉਣੀਆਂ, ਇਹ ਕਦੇ ਵੀ ਸਾਡੇ ਸਿੱਖ ਸੰਘਰਸ਼ ਦਾ ਹਿੱਸਾ ਨਹੀਂ ਰਹੀਆਂ। ਜਾਂ ਤਾਂ ਸਿੰਘਾਂ ਨੇ ਐਕਸ਼ਨ ਕੀਤੇ ਨੇ ਤੇ ਐਕਸ਼ਨ ਤੋਂ ਬਾਅਦ ਜ਼ਿੰਮੇਵਾਰੀ ਲੈ ਕੇ ਦੱਸਿਆ ਕਿ ਇਹਦੀ ਕੀ ਵਜ੍ਹਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਜਦੋਂ ਕਿਸੇ ਦੁਸ਼ਟ ਦੀਆਂ ਕਰਤੂਤਾਂ ਬਾਰੇ ਦੱਸਿਆ ਜਾਂਦਾ ਸੀ, ਪਹਿਲਾਂ ਹੀ ਮਾਹੌਲ ਬਣ ਜਾਂਦਾ ਸੀ। ਤੇ ਜਦੋਂ ਉਹਨੂੰ ਸੋਧਾ ਲੱਗ ਜਾਂਦਾ ਸੀ ਤਾਂ ਫਿਰ ਲੋਕ ਕਹਿੰਦੇ ਸੀ ਕਿ ਇਹਦੇ ਬਾਰੇ ਸੰਤ ਉੱਥੇ ਕਈ ਦਿਨਾਂ ਤੋਂ ਬੋਲ ਰਹੇ ਸੀਗੇ, ਇਹਦੀਆਂ ਕਰਤੂਤਾਂ ਬੜੀਆਂ ਭੈੜੀਆਂ ਸੀ, ਇਹਨੇ ਮਰਨਾ ਹੀ ਸੀ। ਇਸ ਗੱਲ ਤੋਂ ਹੀ ਦਿੱਲੀ ਦਰਬਾਰ ਨੇ, ਬ੍ਰਾਹਮਣਵਾਦ ਨੇ, ਜਿਹੜਾ ਪੰਥ ਵਿਰੋਧੀ ਮੀਡੀਆ ਉਹਨੇ ਕਿਹਾ ਜੀ ਹਿੱਟ ਲਿਸਟ ਬਣੀ ਹੋਈ ਆ। ਤੋਂ ਸੰਤ ਜਰਨੈਲ ਸਿੰਘ ਦੇ ਵੇਲੇ ਇਸ ਤਰੀਕੇ ਨਾਲ ਦੁਸ਼ਟਾਂ ਦੇ ਬਾਰੇ ਦੱਸ ਕੇ ਵੀ ਉਹਦਾ ਕਸੂਰ ਕੀ ਆ, ਕੰਮ ਹੁੰਦਾ ਰਿਹਾ। ਬਾਅਦ ਵਿੱਚ ਖਾੜਕੂ ਸੰਘਰਸ਼ ਦੇ ਦੌਰਾਨ ਜਦੋਂ ਕਿਸੇ ਦੁਸ਼ਟ ਨੂੰ ਸੋਧਾ ਲੱਗਣਾ ਤਾਂ ਸੋਧੇ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਈ ਬੇਦੋਸ਼ੇ ਉਸ ਇਲਾਕੇ ਦੇ ਸਿੰਘਾਂ ਨੂੰ ਐਵੇਂ ਦਵੱਲੀ ਫਿਰਨਾ, ਜਿਹੜੇ ਸਿੱਖ ਸੰਘਰਸ਼ ਨਾਲ ਜਾਂ ਸੰਤ ਜਰਨੈਲ ਸਿੰਘ ਨਾਲ ਜਾਂ ਫੈਡਰੇਸ਼ਨ ਨਾਲ ਜਾਂ ਇਸ ਤਰੀਕੇ ਦੀ ਕੋਈ ਹਮਦਰਦੀ ਰੱਖਣ ਵਾਲੇ ਆਮ ਸਧਾਰਨ ਸਿੱਖ ਸੀਗੇ, ਉਹਨਾਂ ਤੇ ਜਦੋਂ ਜ਼ੁਲਮ ਹੋਣਾ ਤਾਂ ਲੋਕਾਂ ਨੇ ਆਖਿਆ ਵੀ ਇਹਦਾ ਕੋਈ ਹੱਲ ਕੱਢਣਾ ਚਾਹੀਦਾ। ਇਹ ਤੋਂ ਫਿਰ ਜ਼ਿੰਮੇਵਾਰੀਆਂ ਦਾ ਇੱਕ ਪ੍ਰਕਰਣ ਚੱਲਿਆ ਵੀ ਜਦੋਂ ਵੀ ਕੋਈ ਦੁਸ਼ਟ ਨੂੰ ਸੋਧਾ ਲਾਇਆ ਜਾਵੇ ਜਾਂ ਕੋਈ ਵਾਰਦਾਤ ਕੀਤੀ ਜਾਵੇ, ਉਹਦੀ ਜ਼ਿੰਮੇਵਾਰੀ ਜ਼ਰੂਰ ਲਈ ਜਾਵੇ ਕਿ ਅਸੀਂ ਫਲਾਨਿਆਂ ਨੇ ਇਹ ਕੰਮ ਕੀਤਾ, ਸਾਡੀ ਜਥੇਬੰਦੀ ਆ, ਅਸੀਂ ਇਹਨੂੰ ਤਾਂ ਇਹ ਕੀਤਾ, ਇਹ ਸਾਰਾ ਕੁਝ ਦੱਸਿਆ ਜਾਵੇ। ਸੋ ਸੰਤ ਜਰਨੈਲ ਸਿੰਘ ਤੋਂ ਬਾਅਦ ਵਿੱਚ ਜਿਹੜਾ ਜ਼ਿੰਮੇਵਾਰੀਆਂ ਦਾ ਚੱਲਿਆ ਸੀ ਦੌਰ, ਉਹ ਇਸ ਤਰੀਕੇ ਨਾਲ ਚੱਲਿਆ ਸੀ। ਪਰ ਜਿਹੜਾ ਧਮਕੀਆਂ ਜਿਹੀਆਂ ਦੇਈ ਜਾਣੀਆਂ, ਲਲਕਾਰੇ ਜਿਹੇ ਮਾਰੀ ਜਾਣੇ, ਜਿਹੜਾ ਕੁਝ ਅੱਜ ਚੱਲ ਰਿਹਾ ਵੀ ਸਕੂਲ ਉਡਾ ਦੇਾਂਗੇ ਜਾਂ ਇਹ ਕਦੇ ਵੀ ਸਿੱਖ ਸੰਘਰਸ਼ ਦੇ ਦਿਨਾਂ 'ਚ ਨਹੀਂ ਹੋਇਆ। ਮੈਂ ਇਹ ਗੱਲ ਤਾਂ ਕਰ ਰਿਹਾ ਕਿ ਕਈ ਲੋਕ ਇਹ ਸੋਚਦੇ ਆ ਵੀ ਸ਼ਾਇਦ ਇਹ ਕੋਈ ਖਾਲਿਸਤਾਨੀ ਜਥੇਬੰਦੀਆਂ ਦਾ ਕੰਮ ਹੋ ਸਕਦਾ। ਖਾਲਿਸਤਾਨੀ ਜਥੇਬੰਦੀਆਂ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਕੋਈ ਵੀ ਸਿੱਖ ਇਸ ਤਰੀਕੇ ਨਾਲ ਗੱਲਾਂ ਨਹੀਂ ਕਰਦਾ ਹੁੰਦਾ ਵੀ ਧਮਕੀਆਂ ਜਿਹੀਆਂ ਦੇਈ ਜਾਣੀਆਂ। ਤੇ ਕੰਮ ਕਰਦੇ ਆ, ਕੰਮ ਲਾਜ਼ਮੀ ਕਰਦੇ ਆ ਤੇ ਕੰਮ ਦੀ ਬਾਅਦ 'ਚ ਇੱਕ ਵਿਆਖਿਆ ਵੀ ਹੁੰਦੀ ਆ, ਪਹਿਲਾਂ ਹੀ ਹੁੰਦੀ ਆ ਵੀ ਇਹ ਕਿਉਂ ਹੋਇਆ। ਇਹ ਜਿਹੜਾ ਹੈਗਾ ਦਹਿਸ਼ਤ, ਇਹਦਾ ਫਾਇਦਾ ਜਿਹੜਾ ਹੈਗਾ ਸਿੱਖ ਕੌਮ ਨੂੰ ਤਾਂ ਇਹਨਾਂ ਧਮਕੀਆਂ ਦਾ ਕੀ ਹੋਣਾ ਫਾਇਦਾ। ਉਲਟਾ ਜਿਹੜਾ ਹੈ ਇਹ ਜਿਹੜਾ ਦਹਿਸ਼ਤ ਭਰਿਆ ਮਾਹੌਲ ਆ ਜਿਹੜਾ ਇਹਨਾਂ ਧਮਕੀਆਂ ਕਰਕੇ ਪੈਦਾ ਹੁੰਦਾ ਜਾਂ ਪੈਦਾ ਕਰਨ ਨੂੰ ਕੋਈ ਫਿਰਦਾ ਹੈ, ਉਹਨੂੰ ਇਹ ਦੱਸਣਾ ਚਾਹੀਦਾ ਵੀ ਇਹਨਾਂ ਧਮਕੀਆਂ ਨਾਲ ਕੀ ਖੱਟਣਾ ਚਾਹੁੰਦਾ। ਮੋਟੇ ਤੌਰ ਤੇ ਅੱਜ ਜਦੋਂ ਇਹ ਸਕੂਲਾਂ ਦੀਆਂ ਧਮਕੀਆਂ ਦਾ ਵਾਰ-ਵਾਰ ਰੌਲਾ ਪੈਂਦਾ ਤਾਂ ਇੱਕ ਗੱਲ ਇਹ ਦੇਖਣ ਵਾਲੀ ਆ ਕਿ ਪਹਿਲਾਂ ਪੰਜਾਬ ਤੋਂ ਬਾਹਰ ਖਾਸ ਤੌਰ ਤੇ ਦਿੱਲੀ 'ਚ ਇਹ ਰੌਲੇ ਜਿਹੇ ਪੈਂਦੇ ਰਹੇ, ਫਿਰ ਪੰਜਾਬ ਦੇ ਸ਼ਹਿਰਾਂ 'ਚ ਪਏ, ਹੁਣ ਇਹ ਚੰਡੀਗੜ੍ਹ ਮੋਹਾਲੀ ਵੱਲ ਨੂੰ ਕੰਮ ਜਿਹਾ ਚੱਲ ਪਿਆ। ਆ ਜਿਹੜਾ ਫੋਰਟਿਸ ਹਸਪੀਟਲ ਵਾਲਾ ਇਹ ਅਜੀਬੋ-ਗਰੀਬੀ ਕੰਮ ਆ। ਹੁਣ ਜੇ ਤਾਂ ਕਿਸੇ ਨੇ ਕੋਈ ਵਾਰਦਾਤ ਕਰਕੇ ਕੋਈ ਜ਼ਿੰਮੇਵਾਰੀ ਲਈ ਹੋਵੇ ਤੇ ਉਹਦੀ ਕੋਈ ਵਿਆਖਿਆ ਹੋਵੇ, ਫਿਰ ਉਹਦੇ ਬਾਰੇ ਕੋਈ ਲੋਕਾਂ ਦੀ ਰਾਏ ਬਣੇ। ਤੇ ਇਹ ਜਿਹੜੀਆਂ ਨੇ ਵੀ ਬੱਚੇ ਸਕੂਲ 'ਚ ਮਾਸੂਮ ਜਿਹੜੇ ਆ ਪੜ੍ਹ ਰਹੇ ਆ, ਮੰਨ ਲਓ ਕਿਤੇ ਚਾਹੇ ਉਹ ਪੰਜਾਬ 'ਚ ਆ ਜਾਂ ਪੰਜਾਬ ਤੋਂ ਬਾਹਰ, ਉਹਦੇ ਬਾਰੇ ਧਮਕੀ ਦੇ ਕੇ ਕਹਿਣਾ ਕਿ ਅਸੀਂ ਇਹਨੂੰ ਉਡਾ ਦਿਆਂਗੇ, ਇਹਦੇ ਨਾਲ ਕਿਸੇ ਦਾ ਕੀ ਮਕਸਦ ਹੱਲ ਹੋ ਸਕਦਾ। ਕੋਈ ਵੀ ਕਿਸੇ ਵੀ ਫਲਸਫੇ ਦਾ, ਕਿਸੇ ਵੀ ਵਿਚਾਰਧਾਰਾ ਦਾ, ਕਿਸੇ ਵੀ ਸੰਘਰਸ਼ ਦਾ ਕੋਈ ਪ੍ਰਤੀਨਿਧ ਹੋਵੇ, ਉਹ ਇਸ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾ ਸਕਦਾ ਕਿ ਜੀ ਸਕੂਲ ਦੇ ਵਿੱਚ ਪੜ੍ਹਦੇ ਹੋਏ ਨਿੱਕੇ ਮਾਸੂਮ ਬੱਚਿਆਂ ਨੂੰ ਅਸੀਂ ਇੱਥੇ ਜੀ ਐ ਕਰ ਲਾਂਗੇ, ਉਹ ਕਰ ਲਾਂਗੇ। ਜਿਨ੍ਹਾਂ ਮੁਲਕਾਂ 'ਚ, ਜਿਨ੍ਹਾਂ ਧਰਤੀਆਂ ਤੇ, ਜਿਨ੍ਹਾਂ ਸਮਾਜਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਿਤੇ ਵਾਪਰ ਵੀ ਰਹੀਆਂ ਨੇ, ਉਹਨੂੰ ਕੋਈ ਚੰਗਾ ਥੋੜ੍ਹੀ ਕਹਿੰਦਾ। ਸੋ ਅਸੀਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਉੱਤੇ ਚਰਚਾ ਕਰਨੀ ਮੰਗਦੇ ਆ ਲੋਕਾਂ ਤੋਂ ਵੀ ਇਸ ਬਾਰੇ ਆਪਦੀ ਰਾਏ ਆਪਾਂ ਨੂੰ ਜ਼ਾਹਿਰ ਕਰਨੀ ਚਾਹੀਦੀ ਆ
ਕਿਉਂਕਿ ਜਦੋਂ ਪੰਜਾਬ ਦੇ ਵਿੱਚ ਕੋਈ ਇਸ ਤਰੀਕੇ ਦੀ ਘਟਨਾ ਵਾਪਰ ਰਹੀ ਹੁੰਦੀ ਆ ਤਾਂ ਸਿੱਧੇ ਸੁੱਤੇ ਸਿੱਧ ਸਮਝ ਲਿਆ ਜਾਂਦਾ ਵੀ ਖਨੀ ਇਹ ਸਿੱਖ ਸੰਘਰਸ਼ ਨਾਲ ਸੰਬੰਧਿਤ ਕੋਈ ਜਥੇਬੰਦੀਆਂ ਕਰਾ ਰਹੀਆਂ ਨੇ। ਸੋ ਇਹ ਗੱਲ ਬਹੁਤ ਧਿਆਨ ਦੇ ਨਾਲ ਸਾਨੂੰ ਵਾਚਣੀ ਚਾਹੀਦੀ ਆ ਔਰ ਇਹਦੇ ਉੱਤੇ ਆਪਣਾ ਮਨ, ਇਹਦੇ ਉੱਤੇ ਆਪਣੇ ਵਿਚਾਰ ਸਾਨੂੰ ਦੇਣੇ ਚਾਹੀਦੇ। ਇਸ ਤੋਂ ਪਹਿਲਾਂ ਜਦੋਂ ਗੈਂਗਸਟਰਵਾਦ ਜੇ ਦਾ ਕੰਮ ਚੱਲਿਆ, ਕਈ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਬਾਰੇ ਲਗਾਤਾਰ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਵੀ ਇਹ ਸ਼ਾਇਦ ਖਾੜਕੂ ਸੰਘਰਸ਼ ਦੇ ਜਿਹੜੇ ਨਾਲ ਸੰਬੰਧਿਤ ਜਥੇਬੰਦੀਆਂ ਨੇ, ਉਹਨਾਂ ਨੇ ਇਹਨਾਂ ਗੈਂਗਸਟਰਾਂ ਨੂੰ ਹੁਣ ਪੇਰੋਲ ਤੇ ਰੱਖ ਲਿਆ ਵਾ ਤੇ ਉਹ ਇਹ ਕੰਮ ਕਰਵਾ ਰਹੇ ਨੇ। ਇਹ ਗੱਲ ਵੀ ਜਿਹੜੀ ਆ ਹੌਲੀ ਹੌਲੀ ਭਾਵ ਬਦਲਦਾ ਗਿਆ ਤੇ ਅੱਜ ਦੀ ਤਰੀਕ ਵਿੱਚ ਸਭ ਨੂੰ ਪਤਾ ਕਿ ਜਿਹੜਾ ਗੈਂਗਸਟਰਵਾਦ ਆ ਜਾਂ ਗੁੰਡਾਗਰਦੀ ਵਾਲਾ ਇਹ ਕੰਮ ਆ, ਇਹ ਤਾਂ ਉਲਟਾ ਉਹਨਾਂ ਜੁਝਾਰੂ ਸਿੰਘਾਂ ਦੇ ਕਤਲਾਂ ਲਈ ਜ਼ਿੰਮੇਵਾਰ ਬਣਦਾ ਦਿਖ ਰਿਹਾ ਜਿਨ੍ਹਾਂ ਦੇ ਉੱਤੇ ਕੌਮ ਨੂੰ ਮਾਣ ਹੈ। ਸਾਰੇ ਸੰਸਾਰ ਦੇ ਵਿੱਚ ਇੰਡੀਅਨ ਸਟੇਟ ਨੇ ਇਸ ਗੈਂਗਸਟਰਵਾਦ ਨੂੰ ਸਿੱਖ ਕੌਮ ਦੇ ਨਾਇਕਾਂ ਦੇ ਖਿਲਾਫ ਵਰਤਿਆ ਤੇ ਕੱਲ ਪਰਸੋਂ ਤੋਂ ਜੋ ਨਿਖਲ ਗੁਪਤਾ ਵਾਲੇ ਪ੍ਰਕਰਨ ਤੋਂ ਬਾਅਦ ਗੱਲ ਲੱਗੀ ਹੋਈ ਆ, ਜਿਹਦੇ ਬਾਰੇ ਹੁਣ ਸਭ ਨੂੰ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਸਟੇਟ ਦੇ ਬਾਕੀ ਜਿਹੜੇ ਇਸ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲੇ ਕਾਂਡ ਨਾਲ ਜੁੜੇ ਲੋਕ ਨੇ ਉਹ ਵੀ ਨੰਗੇ ਹੋਣਗੇ। ਪਰ ਪਹਿਲਾਂ ਲੋਕਾਂ ਨੂੰ ਇਹ ਭਾਵ ਦੇਣ ਦਾ ਯਤਨ ਕੀਤਾ ਗਿਆ ਸਟੇਟ ਵੱਲੋਂ ਤੇ ਮੀਡੀਆ ਵੱਲੋਂ ਵੀ ਇਹ ਜਿਹੜੇ ਗੁੰਡੇ ਬਦਮਾਸ਼ ਨੇ ਇਹ ਤਾਂ ਖਾੜਕੂ ਸੰਘਰਸ਼ ਨਾਲ ਸੰਬੰਧਿਤ ਨੇਗੇ। ਜਦੋਂ ਤੇ ਅੱਜ ਜੇਕਰ ਪੰਜਾਬ ਦੀ ਧਰਤੀ ਉੱਤੇ ਦੇਖਿਆ ਜਾਵੇ ਤਾਂ ਕੱਲ ਵੀ ਆਪਾਂ ਚਰਚਾ ਕੀਤੀ ਸੀ, ਇਹ ਗੁੰਡੇ ਬਦਮਾਸ਼ਾਂ ਨੂੰ ਇੰਡੀਅਨ ਸਟੇਟ ਸਿਸਟਮ ਵਰਤ ਕੇ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਨੂੰ ਨਿਸ਼ਾਨੇ ਤੇ ਲੈਣ ਦੇ ਯਤਨ ਵਿੱਚ ਆ ਜਿਹੜੇ ਕੌਮ ਦੀ ਗੱਲ ਕਰਦੇ ਆ। ਪਿੱਛੇ ਜੇ ਕਿਸ ਤਰ੍ਹਾਂ ਦੀ ਵੀਡੀਓ ਵੀ ਆਈ ਆ ਜਿਹਦੇ ਵਿੱਚ ਆਡੀਓ ਦੇ ਵਿੱਚ ਕੋਈ ਸੱਜਣ ਕਹਿ ਰਿਹਾ ਹੈਗਾ ਕਿ ਜੀ ਫਲਾਣੇ ਨੂੰ ਮਤਲਬ ਜਿਹੜਾ ਟਾਰਗੇਟ ਕੀਤਾ। ਚਲੋ ਇਹ ਤਾਂ ਗੱਲ ਪੱਕੀ ਹੋਈ ਆ ਕਿ ਜਿਹੜੇ ਕੌਮ ਦੀ ਗੱਲ ਕਰਦੇ ਆ ਉਹ ਜਦੋਂ ਇਸ ਪਾਸੇ ਪੈਰ ਧਰਦੇ ਆ ਤਾਂ ਆਪਦਾ ਸਿਰ ਤੇ ਖੱਫਣ ਬੰਨ ਕੇ, ਕਿਉਂਕਿ ਇਹ ਰਾਹ ਸੌਖਾ ਨਹੀਂ ਹੈਗਾ, ਇਹ ਲਾਲਾ ਜੀ ਦੀ ਹੱਟੀ ਨਹੀਂ ਹੈਗੀ ਕਿ ਜੀ ਇੱਥੇ ਬਹਿ ਗਏ ਤੇ ਚਾਰ ਖਨੀਏ ਤੋਂ ਪੈਸੇ ਖੱਟ ਲਾਂਗੇ ਜਾਂ ਕੋਈ, ਇਹ ਕੌਮ ਦੀ ਗੱਲ ਆ। ਤੇ ਜਿਸ ਦਿਨ ਇਸ ਪਾਸੇ ਕੋਈ ਸਿੰਘ ਪੈਰ ਧਰਦਾ ਉਹਨੂੰ ਪਤਾ ਹੁੰਦਾ। ਵੈਸੇ ਵੀ ਜਿਹੜਾ ਇੰਡੀਅਨ ਸਟੇਟ ਦੀ ਗੋਲੀ ਨਾਲ ਅੱਜ ਦੀ ਤਰੀਕ 'ਚ ਸਿੱਖ ਮਾਰਿਆ ਜਾਵੇ ਉਹ ਸ਼ਹੀਦ ਹੁੰਦਾ ਤੇ ਉਹਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਦੀ ਆ। ਤੇ ਮਰ ਤਾਂ ਹਰੇਕ ਨਹੀਂ ਜਾਣਾ, ਇੱਥੇ ਰਹਿਣਾ ਕਿਹਨੇ ਆ? ਜਿਹੜੇ ਆਪਦੇ ਆਪ ਨੂੰ ਸਮਝਦੇ ਆ ਵੀ ਅਸੀਂ ਤਾਂ ਜੀ ਖਾਲਿਸਤਾਨ ਤੋਂ ਵੀ ਦੂਰ ਆ, ਅਸੀਂ ਤਾਂ ਜੀ ਕਦੇ ਆਹ ਨਹੀਂ ਕਰਦੇ ਉਹ ਨਹੀਂ ਕਰਦੇ, ਉਹਨਾਂ ਨੇ ਕਿਹੜਾ ਰਹਿ ਜਾਣਾ ਇੱਥੇ। ਤੇ ਇੱਥੇ ਵੈਸੇ ਵੀ ਮੈਂ ਤਾਂ ਆਮ ਦੇਖ ਰਿਹਾ ਹੈਗਾ ਕਿ ਉਹਨੇ ਬੰਦੇ ਹਾੜਕੂ ਲਹਿਰ ਦੇ ਵਿੱਚ ਖਾਲਿਸਤਾਨੀ ਸੰਘਰਸ਼ ਦੇ ਦਿਨਾਂ ਵਿੱਚ ਨਹੀਂ ਉਸ ਤਰੀਕੇ ਨਾਲ ਧਰਤੀ ਤੋਂ ਗਏ ਜਿੰਨੇ ਆ ਨਸ਼ੇ ਨਾਲ ਮਰ ਰਹੇ ਨੇ। ਇਸੇ ਕਰਕੇ ਕਹੀਦਾ ਵੀ ਜੇ ਮਰਨਾ ਹੀ ਆ ਫਿਰ ਇਹੋ ਜਿਹੀ ਮੌਤ ਕਿਉਂ ਨਾ ਮਰਿਆ ਜਾਵੇ ਜਿਹਦੇ ਬਾਰੇ ਆਪਦੇ ਪਰਿਵਾਰ ਨੂੰ ਆਪਦੇ ਆਪ ਨੂੰ ਮਾਣ ਹੋਵੇ। ਜਦੋਂ CIA ਸਟਾਫ ਦੇ ਵਿੱਚ ਕਿਸੇ ਸਿੰਘ ਨੂੰ ਅਲਫ ਨਗਨ ਕਰਕੇ ਕੋਈ ਹਕੂਮਤ ਦੇ ਪੁਰਜੇ ਜਿਨ੍ਹਾਂ ਕੋਲੇ ਸਾਰੀ ਸ਼ਕਤੀ, ਸਮਰੱਥਾ, ਸੱਤਾ ਸਭ ਕੁਝ ਹੁੰਦਾ, ਉਹਨਾਂ ਕੋਲੇ ਖੁੱਲੇ ਅਧਿਕਾਰ ਹੁੰਦੇ ਆ ਤੇ ਉਹ ਜਿਹੜੇ 10-15 ਉੱਥੇ SSP DSP ਜਾਂ ਹੋਰ ਬੁੱਚੜ ਆਪਣੇ ਸਾਰੇ ਸਾਧਨਾਂ ਨਾਲ ਉਸ ਨੌਜਵਾਨ ਨੂੰ ਕੋਹ ਰਹੇ ਹੁੰਦੇ ਆ ਤੇ ਉਹਨਾਂ ਸਾਰਿਆਂ ਦੀ ਹਾਰ ਹੋਈ ਹੁੰਦੀ ਆ। ਉਹ ਬੇਵੱਸ ਹੋਏ ਖੜੇ ਹੁੰਦੇ ਨੇ। ਉਸ ਸਿੰਘ ਦੇ ਕੋਲੇ ਤਰਨ ਤੇ ਇੱਕ ਨਿੱਕਾ ਜਿਹਾ ਰੇਸ਼ਾ ਬਣਾ ਚਾਹੇ ਹੋਵੇ, ਕਿਸੇ ਕੱਪੜੇ ਦੀ ਕੋਈ ਨਿੱਕੀ ਜਿਹੀ ਕਾਤਰ ਬਣਾ ਹੋਵੇ, ਪਰ ਉਹ ਅਲਫ ਨਗਨ ਜਿਹਦੇ ਕੋਲੇ ਕੱਖ ਨਹੀਂ ਦੇਖਣ ਨੂੰ, ਉਹਦੇ ਕੋਲੇ ਸਭ ਕੁਝ ਹੁੰਦਾ। ਕਿਉਂਕਿ ਉਹਦੇ ਕੋਲੇ ਸੱਚ ਹੁੰਦਾ, ਉਹਦੇ ਕੋਲੇ ਹੱਕ ਹੁੰਦਾ, ਉਹਦੇ ਕੋਲੇ ਕੌਮ ਲਈ ਮਰ ਜਾਣ ਦਾ ਚਾਅ ਹੁੰਦਾ, ਉਹਦੇ ਕੋਲੇ ਸਿੱਖੀ ਦਾ ਜਜ਼ਬਾ ਹੁੰਦਾ। ਉਹ ਉਹਨਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਜਾਇਦਾਦ ਵਾਲੇ ਦੌਲਤ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਅਮੀਰ ਹੁੰਦਾ, ਕਿਉਂਕਿ ਉਹ 10ਵੇਂ ਪਾਤਸ਼ਾਹ ਦੀ ਗੋਦ ਵੱਲ ਨੂੰ ਵੱਧ ਰਿਹਾ ਹੁੰਦਾ ਤੇ ਉਹਨੂੰ ਮਾਰਨ ਦਾ ਚਾਅ ਹੁੰਦਾ। ਉਹਨੂੰ ਮੌਤ ਡਰਾਉਂਦੀ ਨਹੀਂ, ਉਲਟਾ ਉਹ ਤੋਂ ਉਹ ਦੁਸ਼ਟ ਡਰ ਰਹੇ ਹੁੰਦੇ ਨੇ ਜਿਹੜੇ ਪੂਰਾ ਬੁੱਚੜਪਣਾ ਉਸ ਮੌਕੇ ਕਰ ਰਹੇ ਹੁੰਦੇ ਨੇ। ਸੋ ਇਹ ਜਿਹੜਾ ਸਿੱਖੀ ਦਾ ਜਜ਼ਬਾ ਜਿਨ੍ਹਾਂ ਸਿੰਘਾਂ ਦੇ ਵਿੱਚ ਹੋਵੇ ਉਹ ਇੰਨੇ ਗਏ ਗੁਜ਼ਰੇ ਨਹੀਂ ਹੋ ਸਕਦੇ ਕਿ ਉਹ ਕਿਸੇ ਮਾਸੂਮ ਬੱਚਿਆਂ ਦੇ ਉੱਤੇ ਕਹਿਣ ਕਿ ਜੀ ਅਸੀਂ ਸਕੂਲ 'ਚ ਬੰਬ ਰੱਖਤਾ, ਅਸੀਂ ਜੀ ਹੁਣ ਰੇਲ 'ਚ, ਇਹ ਗੱਲਾਂ ਜਿਹੜੀਆਂ ਨੇ ਬੇਦੋਸ਼ੇ ਲੋਕਾਂ ਦੇ ਉੱਤੇ ਜਾਂ ਇਨੋਸੈਂਟ ਮਾਸੂਮ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਦਾ ਕਰਨ ਕਰਾਉਣ ਦਾ ਇਹ ਸਿੱਖ ਸੰਘਰਸ਼ ਦਾ ਕੰਮ ਬਿਲਕੁਲ ਨਹੀਂ। ਸੋ ਸਿੱਖ ਆਪਦੀ ਆਜ਼ਾਦੀ ਜ਼ਰੂਰ ਚਾਹੁੰਦੇ ਆ, ਸਿੱਖ ਖਾਲਿਸਤਾਨ ਜ਼ਰੂਰ ਚਾਹੁੰਦੇ ਆ, ਪਰ ਖਾਲਿਸਤਾਨ ਦਾ ਮਤਲਬ ਇਹ ਨਹੀਂ ਕਿ
AK-47 ਜਾਂ ਪਿਸਤੌਲਾਂ ਦੇ ਨਾਲ ਬੇਦੋਸ਼ੇ ਲੋਕਾਂ ਦੇ ਢੇਰ ਲਾ ਦੇਣੇ। ਹਥਿਆਰ ਸਾਡੇ ਸੰਘਰਸ਼ ਦਾ ਹਿੱਸਾ ਰਹੇ ਨੇ ਤੇ ਰਹਿਣਗੇ। ਇਹ ਤਾਂ ਗੁਰੂ ਪਾਤਸ਼ਾਹ ਦਾ ਹੁਕਮ ਆ ਨਾ। ਆ ਪਿਛਲੇ ਦਿਨੀ ਇੱਕ ਰਿਟਾਇਰਡ IG ADGP ਹੈਗਾ ਗੁਰਿੰਦਰ ਸਿੰਘ ਢਿੱਲੋਂ, ਉਹਦੀ ਇੱਕ ਇੰਟਰਵਿਊ ਆਈ ਆ, ਉਹ ਸਾਰੀ ਸੁਣਨ ਵਾਲੀ ਆ। ਵੈਸੇ ਤਾਂ ਉਹਦੀਆਂ ਜਿੰਨੀਆਂ ਪਹਿਲੋਂ ਇੰਟਰਵਿਊ ਜਦੋਂ ਤੋਂ ਕਾਂਗਰਸ ਜੁਆਇਨ ਕੀਤੀ ਆ ਉਹਨੇ ਰਿਟਾਇਰ ਹੋਣ ਤੋਂ ਬਾਅਦ, ਸਾਰੀਆਂ ਦੇ ਵਿੱਚ ਉਹਨੇ ਭਾਰਤ ਮਾਤਾ ਕੀ ਜੈ ਵਾਲਾ ਰਾਹ ਫੜਿਆ ਹੋਇਆ ਤੇ ਮੁਲਕ ਦੇ ਸਿਸਟਮ ਨੂੰ, ਕਿਉਂਕਿ ਜਦੋਂ ਬੰਦੇ ਨੇ ਸਾਰੀ ਉਮਰ ਖਾਕੀ ਵਰਦੀ ਪਾ ਕੇ ਉਸ ਮੁਲਕ ਦੀ ਸੇਵਾ ਕੀਤੀ ਹੋਵੇ ਜਿਹੜਾ ਸਿੱਖੀ ਅਤੇ ਸਿੱਖਾਂ ਨੂੰ ਮਕਾਉਣ ਤੁਰਿਆ ਹੋਇਆ, ਪਰ ਇਹ ਜਿਹੜਾ ADGP ਆ ਆਪਣਾ ਗੁਰਿੰਦਰ ਢਿੱਲੋਂ, ਇਹਦੇ ਬਾਰੇ ਲੋਕਾਂ 'ਚ ਇਹ ਪ੍ਰਭਾਵ ਰਿਹਾ ਕਿ ਪੜ੍ਹਨ ਲਿਖਣ ਵਾਲਾ ਬੰਦਾ ਤੇ ਕਾਫੀ ਦੁਨੀਆ ਭਰ ਦੀਆਂ ਹੋਰ ਜਿਹੜੀਆਂ ਜਾਣਕਾਰੀਆਂ ਨੇ ਉਹ ਆਪਦੀ ਗੱਲਬਾਤ ਦੇ ਵਿੱਚ ਕਰਦਾ। ਹੁਣ ਜਿਹੜੀ ਬੋਲਡ ਪੰਜਾਬ ਚੈਨਲ ਤੇ ਉਹਦੀ ਇੰਟਰਵਿਊ ਆਈ, ਉਹਦੇ ਵਿੱਚ ਮੈਂ ਖੁਦ ਉਸ ਨੌਜਵਾਨ ਵਿਕਰਮ ਨੂੰ ਜਿਹੜਾ ਬੋਲਡ ਪੰਜਾਬ ਦਾ ਕੰਮ ਕਰਦਾ ਉਹਨੂੰ ਵੀ ਮੈਂ ਫੋਨ ਕੀਤਾ ਕਿ ਜਿਹੜਾ ਉਹਦਾ ਮਗਰਲਾ ਹਿੱਸਾ ਇੰਟਰਵਿਊ ਦਾ, ਮਗਰਲੇ 15-20 ਮਿੰਟ, ਉਹ ਤਾਂ ਇਉਂ ਲੱਗਦਾ ਜਿਵੇਂ ਕੋਈ ਢਾਡੀ ਸਿੰਘ ਕਥਾ ਕਰ ਸਟੇਜ ਤੋਂ ਬੋਲ ਰਿਹਾ ਹੋਵੇ, ਕਿਉਂਕਿ ਸੱਚ ਜਿਹੜਾ ਹੁੰਦਾ ਉਹਦੀ ਤਾਕਤ ਬੜੀ ਵੱਡੀ ਹੁੰਦੀ ਹੈ। ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਆਖਰ ਇਹ ਸੱਚ ਕਬੂਲਣਾ ਪਿਆ ਕਿ ਜਿਹੜਾ ਇੰਡੀਆ ਜਾਂ ਜਿਹੜੇ ਮੁਲਕ ਦੇ ਨਿਜ਼ਾਮ ਦੇ ਇਹਦੇ ਕਲ ਪੁਰਜੇ ਇਹ ਸਮਝੀ ਫਿਰਦੇ ਆ ਵੀ ਅਸੀਂ ਪੰਜਾਬ ਨੂੰ ਝੁਕਾ ਲਿਆਂਗੇ, ਪੰਜਾਬ ਨੂੰ ਲਿਫਾ ਲਿਆਂਗੇ, ਪੰਜਾਬ ਨੂੰ ਆਪਦੀ ਘੋੜੀ ਬਣਾ ਲਾਂਗੇ, ਇਹ ਮੁਸ਼ਕਲ ਆ। ਜਿਨ੍ਹਾਂ ਲੋਕਾਂ ਕੋਲੇ ਕਹਿੰਦਾ ਅਕਾਲ ਤਖਤ ਸਾਹਿਬ ਵਰਗੀ ਇੱਕ ਸ਼ਾਨਦਾਰ ਇਹੋ ਜਿਹੀ ਸੰਸਥਾ ਆ, ਜਿਨ੍ਹਾਂ ਕੋਲੇ ਕਹਿੰਦਾ ਅਕਾਲ ਤਖਤ ਸਾਹਿਬ ਆ, ਗੁਰਿੰਦਰ ਸਿੰਘ ਢਿੱਲੋਂ ਕਹਿ ਰਿਹਾ ADGP, ਜਿਹਦੀਆਂ ਕਈ ਮਤਲਬ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਆਪਾਂ ਉਹਨੂੰ ਸਮਝਦੇ ਆ ਕਿ ਉਹ KPS ਗਿੱਲ ਮਾਰਕਾ ਜਾਂ ਸਵੇਦ ਸੈਣੀ ਜਾਂ ਆਪਣਾ DGP ਬਿਰਕ ਮਾਰਕਾ ਹੀ ਉਹਦੀ ਬਿਰਤੀ ਹੈ, ਕਈ ਉਹਦੇ ਕਾਰਨਾਮੇ ਉਹੋ ਜਿਹੇ ਹੈਗੇ। ਪਰ ਇੱਥੇ ਕੀ ਕਹਿ ਰਿਹਾ ਕਿ ਜਿਹੜੇ ਪੰਜਾਬ ਦੇ ਅਫਸਰ ਨੇ ਉਹ ਦਿੱਲੀ ਵਾਲਿਆਂ ਨੂੰ, ਲੀਡਰਸ਼ਿਪ ਨੂੰ ਸਮਝਾ ਹੀ ਨਹੀਂ ਸਕੇ, ਉਹਨਾਂ ਨੇ ਸਲਾਹਕਾਰੀ ਉਹੋ ਜਿਹੇ ਰੱਖੇ ਹੋਏ ਨੇ ਤੇ ਇਸ ਕਰਕੇ ਪੰਜਾਬ ਦੇ ਨਾਲ ਇੱਕ ਟੱਕਰ, ਇੱਕ ਜਿਹੜਾ ਹਮੇਸ਼ਾ ਜਿਹੜਾ ਭੇੜ ਆ ਉਹ ਦਿੱਲੀ ਅਤੇ ਪੰਜਾਬ ਦਾ ਪਿਆ ਰਹਿੰਦਾ, ਕਿਉਂਕਿ ਜਿਹੜੀਆਂ ਦਿੱਲੀ ਵਾਲੇ ਗੱਲਾਂ ਸੋਚਦੇ ਆ ਉਹ ਪੰਜਾਬ 'ਚ ਹੋ ਹੀ ਨਹੀਂ ਸਕਦੀਆਂ। 2 ਪੁਆਇੰਟ ਉਹਨੇ ਆਪਦੀ ਗੱਲ 'ਚ ਜਿਹੜੇ ਕਹੇ ਉਹ ਆਪਣੀ ਜਿਹੜੀ ਪਹਿਲੋਂ ਚੱਲ ਰਹੀ ਵਾਰਤਾ ਉਹਦੇ ਨਾਲ ਕਨੈਕਟ ਕਰਦੇ ਆ। ਕਹਿੰਦਾ ਇੱਕ ਤਾਂ ਉਹਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਹਥਿਆਰ ਜਿਹੜਾ ਉਹ ਇਹ ਮਤਲਬ ਮਾਨਤਾ ਹੈ ਕਿ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ੇ ਹੋਏ ਨੇ, ਸਿੱਖਾਂ ਦਾ ਤਾਂ ਗੁਰੂ ਕਹਿ ਰਿਹਾ ਕਿ ਬਿਨਾਂ ਹਥਿਆਰ ਤੋਂ ਮੇਰੇ ਮੱਥੇ ਨਾ ਲੱਗੀ, ਤੇ ਇਹਨਾਂ ਹਥਿਆਰ ਵਾਲਿਆਂ ਨੂੰ, ਅਣਖ ਗੈਰਤ ਵਾਲਿਆਂ ਨੂੰ, ਜਿਨ੍ਹਾਂ ਕੋਲੇ ਅਕਾਲ ਤਖਤ ਸਾਹਿਬ ਆ, ਇਹਨਾਂ ਨੂੰ ਕੋਈ ਕਿਵੇਂ ਆਪਦੇ ਅਧੀਨ ਕਰਕੇ ਸੋਚੇ ਕਿ ਮੈਂ ਤਾਂ ਇਉਂ ਇਹਨਾਂ ਤੋਂ ਚਲਾ ਲੂੰ ਕਰੀਏ, ਬਾਕੀ ਭਾਰਤ ਵਰਗਾ ਨਹੀਂ ਹੈਗਾ। ਪੰਜਾਬ ਇੱਕ ਵੱਖਰੀ ਚੀਜ਼ ਆ, ਪੰਜਾਬ ਨੂੰ ਪੰਥ ਕਰਕੇ ਹੋਰ ਤਰੀਕੇ ਨਾਲ ਡੀਲ ਕਰਨਾ ਪੈਣਾ ਸੀਗਾ, ਉਹ ਇਹ ਦਿੱਲੀ ਵਾਲੇ ਕਰ ਨਹੀਂ ਸਕਦੇ। ਇਸ ਕਰਕੇ ਜਦੋਂ ਉਹਨੂੰ ਪੱਤਰਕਾਰ ਪੁੱਛਦਾ ਇਹ ਫਿਰ ਬਣੂਗੀ, ਉਹ ਕਹਿੰਦਾ ਇੱਥੇ ਇਹੀ ਕੁਝ ਰਹਿਣਾ। ਹੁਣ ਇਹ ਜਦੋਂ ਗੱਲ ਆਪਾਂ ਪੜ੍ਹਦੇ ਆ, ਸਾਰੀ ਉਹਦੀ ਸੁਣਦੇ ਆ ADGP ਦੀ, ਮੈਨੂੰ ਚੇਤੇ ਆ ਗਿਆ ਵੀ ਰਵੈਰੋ ਨੇ ਵੀ ਇੱਕ ਵਾਰੀ ਇਹੋ ਜਿਹੀਆਂ ਗੱਲਾਂ ਕੀਤੀਆਂ ਸੀ, ਜਿਹੜੀ ਬੁਲਟ ਫਾਰ ਬੁਲਟ ਹੈ ਉਹਦੇ ਵਿੱਚ ਵੀ। ਤੇ ਜਦੋਂ ਉਹ ਇਥੋਂ ਗਿਆ ਪੰਜਾਬ ਤੋਂ, ਜਦੋਂ ਆਇਆ ਸੀ ਉਦੋਂ ਤਾਂ ਕਹਿੰਦਾ ਸੀ ਨਾ ਵੀ ਚੱਕ ਦਿਆਂਗੇ, ਫੂਕ ਦਿਆਂਗੇ, ਮਾਰ ਦਿਆਂਗੇ, ਇੰਨੇ ਕੁ ਬੰਦੇ ਅਸੀਂ ਠੋਕ ਦੇਣੇ ਆ। ਤੇ ਜਦੋਂ ਉਹਨੇ ਇਥੋਂ ਪੰਜਾਬ ਤੋਂ ਵਿਦਾਇਗੀ ਲਈ ਆ, ਉਦੋਂ ਇਹ ਮੀਡੀਆ ਦੇ ਵਿੱਚ ਔਨ ਰਿਕਾਰਡ ਉਹਨੇ ਗੱਲ ਕਹੀ ਕਿ ਇਹ ਜਿਹੜੀ ਪੰਜਾਬ ਦੀ ਸਮੱਸਿਆ ਇਹ ਪੁਸ਼ਤਾਂ ਤੱਕ ਚੱਲੂਗੀ, ਇਹ ਖਾੜਕੂ ਲਹਿਰ ਇਹ ਉਵੇਂ ਨਹੀਂ ਹੈਗੀ ਜਿਵੇਂ ਦਿੱਲੀ 'ਚ ਬੰਬੇ 'ਚ ਮੈਂ ਅੰਡਰਵਰਲਡ ਨੂੰ ਡੀਲ ਕੀਤਾ ਵੀ ਜਿਹੜੇ ਮਾੜੇ ਅਨਸਰ ਸੀ ਮੈਂ ਉਹਨਾਂ ਨੂੰ ਮਾਰ ਸੁੱਟਿਆ ਤੇ ਗੱਲ ਖਤਮ। ਇੱਥੇ ਤਾਂ ਜਦੋਂ ਇੱਕ ਸਿੰਘ ਨੂੰ, ਇੱਕ ਸਿੱਖ ਨੂੰ, ਇੱਕ ਜੁਝਾਰੂ ਨੂੰ, ਜਾਣੀ ਕਿ ਉਹਨੇ ਤਾਂ ਮਾੜਾ ਅੱਤਵਾਦੀ ਸ਼ਬਦ ਟੈਰੋਰਿਸਟ ਕਿਹਾ, ਤੇ ਉਹ ਕਹਿੰਦਾ ਜਦੋਂ ਉਹਨੂੰ ਮਾਰ ਦਿੱਤਾ ਹੈ ਤਾਂ ਉਹਦੀ ਥਾਂ ਦੇ ਉੱਤੇ ਉਹੋ ਜਿਹੇ ਕਈ ਹੋਰ ਜਿਹੜੇ ਆ ਬੰਦੇ ਉਹ ਫਿਰ ਉੱਠ ਖੜੇ। ਜਾਣੀ ਕਿ ਜਿਹੜੀ ਗੱਲ ਸਾਡੇ ਗਾਉਣ ਵਾਲੇ ਕਹਿੰਦੇ ਆ, ਇੱਕ ਨੂੰ ਜੇ ਮਾਰੋ ਹੁੰਦੇ ਇੱਕ ਦੀ ਥਾਂ 4 ਖੜੇ, ਤਾਂ ਉਹ ਕੰਮ ਸਾਡੀ ਕੌਮ ਦਾ ਇਤਿਹਾਸ ਆ ਜਿਹੜਾ ਉਹ ਰਵੈਰੋ ਨੇ ਵੀ ਮੰਨਿਆ। ਵੇਦ ਮਰਵਾਹਾ ਜਿਹੜਾ ਦਿੱਲੀ ਦਾ ਇੱਕ ਬੜਾ ਵੱਡਾ ਅਫਸਰ ਸੀ, ਜਿਹਨੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਗ੍ਰਿਫਤਾਰੀ ਦਾ ਹਾਲ ਜਦੋਂ ਦੂਜੀ ਵਾਰ ਗ੍ਰਿਫਤਾਰ ਹੋਇਆ, ਉਹ ਲਿਖਦਾ, ਕਹਿੰਦਾ ਵੀ ਉਹ ਦੇਖ ਕੇ ਹੱਸ ਪਿਆ, ਸਟ੍ਰੈਚਰ ਤੇ ਲੱਤ 'ਚ ਗੋਲੀ ਵੱਜੀ ਹੋਈ ਭਾਈ ਹਰਜਿੰਦਰ ਸਿੰਘ ਜਿੰਦਾ, ਕਹਿੰਦਾ ਜਦੋਂ ਮੈਂ ਹਸਪੀਟਲ 'ਚ ਪਹੁੰਚਿਆ ਇੱਕਦਮ ਪਛਾਣ ਲਿਆ ਮੈਨੂੰ ਵੀ ਵੇਦ ਮਰਵਾਹਾ ਇਹ ਉਹੀ ਅਫਸਰ ਆ ਜਿਹਨੇ ਪਿਛਲੀ ਵਾਰ ਮੈਨੂੰ ਫੜਿਆ ਸੀ, ਇੰਟਰੋਗੇਟ ਕੀਤਾ ਸੀ, ਤੇ ਮੈਨੂੰ ਕਹਿੰਦਾ ਹੱਸ ਕੇ ਬਈ ਮੈਂ ਫਿਰ ਫੜਿਆ ਗਿਆ। ਮਤਲਬ ਉਹਨੂੰ ਕੋਈ ਇਸ ਗੱਲ ਦਾ ਹੈ ਹੀ ਨਹੀਂ ਹੈਗਾ ਕਿ ਮੇਰੇ ਨਾਲ ਬੜਾ ਮਾੜਾ ਕਰਨਗੇ। ਤੇ ਇਸ ਗੱਲ ਦੇ ਉੱਤੇ ਜਿਹੜਾ ਉਹਨੇ ਇੱਕ ਪੂਰਾ ਅਨਸਿਵਲ ਵਾਰ
ਵੇਦ ਮਰਵਾਹੇ ਦੀ ਕਿਤਾਬ ਆ ਅਨਸਿਵਲ ਵਾਰ, ਉਹ ਪੜ੍ਹਨ ਵਾਲੀ ਹੈ। ਉਹਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਰਾਹੀਂ ਪੂਰੇ ਸੰਘਰਸ਼ ਨੂੰ ਜਿਸ ਤਰੀਕੇ ਨਾਲ ਬਿਆਨ ਕੀਤਾ ਕਿ ਉਹ ਦਿੱਲੀ ਕਹਿ ਰਿਹਾ ਸੀ, ਉਹ ਅਸੀਂ ਕਹਿ ਰਿਹਾ ਸੀਗਾ ਕਿ ਅਸੀਂ ਦਿੱਲੀ ਨੂੰ ਰਾਜਧਾਨੀ ਵੀ ਅਸੀਂ ਤੇ ਤੁਸੀਂ, ਅਸੀਂ ਮਤਲਬ ਅਸੀਂ ਸਿੱਖ, ਅਸੀਂ ਐ ਕਰਦੇ ਹਾਂ, ਅਸੀਂ ਉਹ ਕਰਦੇ ਹਾਂ, ਅਸੀਂ ਤੁਹਾਡੇ ਬਾਰੇ ਐ ਸੋਚਦੇ ਹਾਂ, ਤੁਸੀਂ ਸਾਡੇ ਨਾਲ ਐ ਕਰਦੇ ਆ, ਦਿੱਲੀ ਮਤਲਬ ਐ ਕਰਦੀ ਆ। ਇਹ ਸਾਰੀਆਂ ਗੱਲਾਂ ਬਾਤਾਂ ਵੇਦ ਮਰਵਾਹੇ ਤੋਂ ਸਮਝੋ, ਚਾਹੇ ਰਬੈਰੋ ਤੋਂ ਸਮਝੋ, ਤੇ ਚਾਹੇ ਸਮਝੋ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਤੋਂ। ਇਹ ਤਿੰਨ ਉਹ ਅਫਸਰ ਨੇ ਜਿਹੜੇ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਗੱਲਾਂ ਬਾਤਾਂ ਜਦੋਂ ਕਰਕੇ ਆ ਕੁਝ ਗੱਲ ਕਰਦੇ ਆ। ਇਹਦੇ ਬਿਲਕੁਲ ਉਲਟ KPS ਗਿੱਲ ਦੀ ਭਕਾਈ ਆ ਜਿਹੜੀ ਉਹਨੇ 2-3 ਕਿਤਾਬਾਂ ਦੇ ਵਿੱਚ ਮਾਰੀ ਹੈ। ਪਰ ਜੋ ਇਹਨਾਂ ਤਿੰਨ ਅਫਸਰਾਂ ਨੇ ਕਿਹਾ ਉਹਦੇ ਤੋਂ ਇਲਾਵਾ ਇੱਕ ਕਿਤਾਬ ਹੋਰ ਆ ਜਿਹੜੀ ਹਰਿੰਦਰ ਸਿੰਘ ਚਾਹਲ DIG ਰਿਟਾਇਰ ਨੇ ਲਿਖੀ ਆ, ਮੇਰੇ ਹਿੱਸੇ ਦਾ ਪੰਜਾਬ। ਉਹਦੇ ਵਿੱਚ ਵੀ ਉਹਨੇ ਕਿਹਾ ਵੀ ਇਹ ਜਿਹੜੇ ਨੌਜਵਾਨ ਸੀ ਜਿਹੜੇ ਪੰਜਾਬ ਲਈ ਪੰਥ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਨਿੱਤਰੇ, ਇਹ ਐਵੇਂ ਕਿਵੇਂ ਨਹੀਂ ਸੀ। ਇਹ ਕਿਤਾਬਾਂ ਬਾਰੇ ਦੱਸਣ ਤੋਂ ਮੇਰਾ ਭਾਵ ਇਹ ਆ, ਇਹ ਤਾਂ ਚਲੋ ਫੇਰ ਇੱਥੋਂ ਦੇ ਸੀ। ਆ ਜਿਹੜਾ ਕਾਜੀ ਨੂਰ ਮੁਹੰਮਦ ਜਿਹੜਾ ਸਿਰਫ ਇਸ ਕਰਕੇ ਅਹਿਮਦ ਸ਼ਾਹ ਅਬਦਾਲੀ ਨਾਲ ਤੁਰਿਆ ਸੀ ਵੀ ਉਹਨੇ ਕਿਹਾ ਵੀ ਜੇ ਤੁਸੀਂ ਉੱਥੋਂ ਫਤਿਹ ਕਰਕੇ ਆਏ ਤਾਂ ਮੈਨੂੰ ਗੰਜਾਬੇ ਦਾ ਪੀਰ ਜਾਂ ਕਾਜੀ ਐਲਾਨ ਦਿਓ ਇੱਥੇ। ਉਹ ਕਹਿੰਦਾ ਮੈਂ ਅਬਦਾਲੀ ਨੂੰ ਉਹਨੇ ਲਿਖਿਆ ਵੀ ਮੈਂ ਤੁਹਾਡੇ ਸੋਹਲੇ ਲਿਖੂੰਗਾ, ਮੈਂ ਤੁਹਾਡੇ ਨਾਲ ਚੱਲੂ, ਮੈਨੂੰ ਲਿਖਣਾ ਬੜਾ ਵਧੀਆ ਆਉਂਦਾ। ਉਹ ਕਹਿੰਦਾ ਵੀ ਠੀਕ ਆ। ਸੋ ਉਹ ਤਾਂ ਇਹ ਮਿੱਥ ਕੇ ਆਇਆ ਸੀ ਕਿ ਮੈਂ ਅਬਦਾਲੀ ਦੇ ਸੋਹਲੇ ਗਾਉਣੇ ਆ, ਸਿੱਖਾਂ ਦਾ ਜਲੂਸ ਕੱਢਣਾ, ਕਿਉਂਕਿ ਜਿਹੜਾ ਅਬਦਾਲੀ ਦਾ 16ਵਾਂ ਹਮਲਾ ਉਹ ਤਾਂ ਹੈ ਹੀ ਸਿੱਖਾਂ ਦੇ ਖਿਲਾਫ ਆ। ਤਾਂ ਜਦੋਂ ਉਹ ਆਉਂਦਾ ਹੈ ਤੇ ਇੱਥੇ ਜਦੋਂ ਸਿੱਖਾਂ ਦੇ ਬਾਰੇ ਉਹ ਲਿਖਣ ਲੱਗਦਾ, ਸਾਰੀ ਲਿਖਤ ਵਿੱਚ ਲਿਖਦਾ ਸਾਗ, ਜਿਵੇਂ ਹੋਰ ਜਿਹੜੇ ਲੋਕ ਸਾਡੇ ਖਿਲਾਫ ਲਿਖਦੇ ਸੀ ਉਵੇਂ ਉਹਨੇ ਸਾਗ ਮਤਲਬ ਕੁੱਤੇ, ਆਪਦੀ ਭਾਸ਼ਾ 'ਚ ਉਹਨੇ ਕੁੱਤੇ ਲਿਖਿਆ। ਪਰ ਅਖੀਰ ਤੇ ਜਿਹੜਾ ਉਹਦਾ 16ਵਾਂ ਅਧਿਆਏ ਆ, 17ਵਾਂ ਅਧਿਆਏ ਆ ਜਿਹੜਾ ਉਹਨੇ ਉਹਦਾ ਲਿਖਿਆ ਆਪਦੇ ਜੰਗਨਾਮੇ ਦਾ, ਕਾਜੀ ਨੂਰ ਮੁਹੰਮਦ ਨੇ, ਉਹ ਬੰਦਾ ਜਿਹੜਾ ਡਨ ਕਰਕੇ ਆਇਆ ਕਿ ਮੈਨੂੰ ਤੁਸੀਂ ਨਾਲ ਲੈ ਚੱਲੋ, ਮੈਂ ਤੁਹਾਡੇ ਹੱਕ 'ਚ ਲਿਖੂੰਗਾ, ਮੈਂ ਤੁਹਾਡੀ ਬਹਾਦਰੀ, ਤੁਹਾਡੇ ਫਤਿਹ ਬਾਰੇ, ਮਤਲਬ ਜਿਵੇਂ ਮਰਾਸੀ ਲਿਖਦੇ ਆ ਨਾ ਕਿ ਤੂੰ ਬੜਾ ਵੱਡਾ ਆ, ਤੂੰ ਬੜਾ ਦਾਨਾ ਆ, ਤੂੰ ਬੜਾ ਦਾਤਾ ਆ, ਉਵੇਂ ਦੀ ਗੱਲ ਸੀ। ਤੇ ਉਹਨੂੰ ਤਾਂ ਲਾਲਚ ਸੀ ਕਿ ਮੈਂ ਜਦੋਂ ਵਾਪਸ ਜਾਊਂਗਾ ਮੈਨੂੰ ਇਹ ਫਿਰ ਜੇ ਮੈਂ ਇਹਨਾਂ ਦੀਆਂ ਸਿਫਤਾਂ ਕਰੂੰਗਾ ਤਾਂ ਮੈਨੂੰ ਕਾਜੀ ਬਣਾਉਣਗੇ ਉੱਥੇ ਗੰਜਾਬੇ ਦਾ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਉਹਨੇ ਆਖਰੀ ਅਧਿਆਏ ਲਿਖਿਆ ਉਹਦੇ 'ਚ ਫਿਰ ਲਿਖਿਆ, ਕਹਿੰਦਾ ਮੈਂ ਸਾਰੀ ਕਿਤਾਬ 'ਚ ਤਾਂ ਇਹਨਾਂ ਨੂੰ ਸਾਗ ਲਿਖਦਾ ਆ, ਇਹ ਸਾਗ ਨਹੀਂ ਹੈਗੇ, ਇਹ ਤਾਂ ਸਿੰਘ ਨੇ। ਇਹ ਜਦੋਂ ਨੇਜਾ ਫੜਦੇ ਆ ਫਿਰ ਹਿੰਦ ਤੋਂ ਸਿੰਧ ਤੱਕ ਮਾਰ ਕਰਦੇ ਆ। ਐਡੇ ਅਣਖ ਵਾਲੇ ਆ ਵੀ ਕਿਸੇ ਬਗਾਨੀ ਔਰਤ ਵੱਲ ਝਾਕਦੇ ਹੀ ਨਹੀਂ, ਐਡੇ ਗੈਰਤ ਵਾਲੇ ਆ ਵੀ ਚੋਰੀ ਇਹਨਾਂ 'ਚ ਹੈ ਹੀ ਨਹੀਂ, ਐਡੇ ਸੂਰਮੇ ਆ ਵੀ ਹਾਤਮ ਤਾਈ ਨੂੰ ਵੀ ਮਾਤ, ਮਤਲਬ ਜੋ ਉਹਨੇ ਸਿਫਤਾਂ ਲਿਖੀਆਂ ਨੇ। ਜਦੋਂ ਕੋਈ ਸਾਡਾ ਪੰਜਾਬੀ ਨੌਜਵਾਨ ਜਿਹਦੀ ਉਮਰ 15 ਤੋਂ 20 ਸਾਲ ਦੇ ਵਿਚਾਲੇ ਜਦੋਂ ਜਜ਼ਬੇ ਅਭੋਲ ਜੇ ਹੁੰਦੇ ਆ, ਜਦੋਂ ਮਾਸੂਮੀਅਤ ਜਿਹੜੀ ਆ ਉਹਦਾ ਜ਼ੋਰ ਹੁੰਦਾ, ਜਦੋਂ ਕੋਈ ਪੜ੍ਹ ਲਵੇ ਉਹ ਬੰਦੇ ਦਾ ਜੀ ਕਰਦਾ ਮੈਂ ਆਪਦੇ ਵਡੇਰਿਆਂ ਵਰਗਾ ਬਣਾ, ਮੈਂ ਇਹੋ ਜਿਹਾ ਬਣਾ ਜਿਹੋ ਜਿਹਾ ਬਾਬਾ ਦੀਪ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਏ, ਸਰਦਾਰ ਜੱਸਾ ਸਿੰਘ ਰਾਮਗੜੀਏ, ਸਰਦਾਰ ਹਰੀ ਸਿੰਘ ਨਲੂਏ, ਇਹੋ ਜਿਹੇ ਹੋਣਗੇ ਜਿਹੋ ਜਿਹਾ ਆਹ ਲਿਖਿਆ ਹੋਇਆ। ਕਾਜੀ ਨੂਰ ਮੁਹੰਮਦ ਨੇ ਜੋ ਸਾਡਾ ਕਰੈਕਟਰ ਸਕੈਚ ਲਿਖਿਆ ਉਹ ਬੇਸ਼ਕੀਮਤੀ ਆ, ਉਹ ਸਾਡੇ ਲਈ ਗਿਫਟ ਆ, ਤੋਹਫਾ, ਸਦੀਆਂ ਤੱਕ ਉਸ ਤੋਹਫੇ ਦੇ ਉੱਤੇ ਆਪਾਂ ਮਾਣ ਕਰਨਾ। ਇਵੇਂ ਹੀ ਸਾਡੇ ਬਾਰੇ ਜਿਹੜੇ ਸਾਡੇ ਦੁਸ਼ਮਣ ਨੇ ਉਹਦੀਆਂ ਸਫਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਲਿਖਣਾ ਪਿਆ। ਇਹ ਮੈਂ ਤਾਂ ਗੱਲਾਂ 'ਚ ਕਰ ਰਿਹਾ ਕਿ ਆਹ ਜਿਹੜਾ ਉੱਠ ਕੇ ਜੀ ਉੱਥੇ ਜੀ ਇਹ ਸਕੂਲ ਨੂੰ ਬੰਬ ਨਾਲ ਉਡਾ ਦੇਣਗੇ, ਖਣੀਏ ਖਾੜਕੂ ਆ, ਖਣੀਏ ਇਹੋ ਜਿਹੀਆਂ ਕਰਤੂਤਾਂ ਨਹੀਂ ਕੌਮ ਦੇ ਸਾਡੇ ਸੰਘਰਸ਼ ਦਾ ਹਿੱਸਾ। ਅਸੀਂ ਲੜਦੇ ਹਾਂ, ਅਸੀਂ ਮਰਦੇ ਹਾਂ, ਅਸੀਂ ਮਾਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਆਹ ਜਿਹੜੇ ਟੁੱਚਲ ਜਿਹੇ ਕੰਮ ਨੇ ਇਹੋ ਜਿਹੀਆਂ ਗੱਲਾਂ ਨਾਲ ਨਹੀਂ ਸਾਡਾ ਕੋਈ ਵਾਹ ਵਾਸਤਾ ਸਾਡੀ ਕੌਮ ਦਾ। ਇਹ ਸਾਡੇ ਦੁਸ਼ਟ ਜਿਹੜੇ ਦੁਸ਼ਮਣ ਨੇ ਉਹਨਾਂ ਨੇ ਜੋ ਲਿਖਿਆ ਉਹ ਤੋਂ ਅਸੀਂ ਸਿੱਖਿਆ ਹੋਇਆ ਵੀ ਕਿੱਥੇ ਕਰਨਾ, ਸਾਡਾ ਧਰਮ ਇਹੋ ਜਿਹੀਆਂ ਗੱਲਾਂ ਅਲਾਓ ਨਹੀਂ ਕਰਨਾ। ਸੋ ADGP ਗੁਰਿੰਦਰ ਸਿੰਘ ਢਿੱਲੋਂ ਨੇ ਜਿੱਥੇ ਸਾਡੇ ਕਰੈਕਟਰ ਬਾਰੇ ਗੱਲਾਂ ਕੀਤੀਆਂ ਵੀ ਇਹ ਇਹੋ ਜਿਹੇ ਹੁੰਦੇ, ਆਹ ਹੁੰਦੇ ਆ, ਪੰਜਾਬੀ ਐ ਨਹੀਂ ਹੁੰਦੇ, ਦਿੱਲੀ ਵਾਲਿਆਂ ਨੂੰ ਅਕਲ ਨਹੀਂ ਹੈਗੀ, ਉੱਥੇ ਇਹ ਵੀ ਉਹਨੇ ਗੱਲ ਮੰਨੀ ਆ ਕਿ ਸਿੱਖਾਂ ਦਾ ਜਾਂ ਪੰਜਾਬ ਦਾ ਇਹ ਸੰਘਰਸ਼ ਇਦਾਂ ਹੀ ਚੱਲੂ। ਨਾ ਇਹਨਾਂ ਨੇ ਈਨ ਮੰਨਣੀ ਆ, ਨਾ ਇਹਨਾਂ ਨੇ ਲਿਖਣਾ, ਨਾ ਮੁੱਕਣਾ, ਨਾ ਮੋਚਣਾ। ਇਹੀ ਗੱਲ ਪਿੱਛੇ ਜੇ ਅਮਿਤ ਸ਼ਾਹ ਕਹਿੰਦਾ ਸੀ ਕਿ ਪੰਜਾਬ ਦਾ ਤਾਂ ਮਤਲਬ ਬ੍ਰਹਮਾ ਹੀ ਜਾਣਦਾ ਜੀ ਵੀ ਉਹਦਾ ਕੀ ਬਣੂਗਾ, ਉਹਨਾਂ ਦੇ ਜਿਵੇਂ ਆਪਾਂ ਕਹੇ ਰੱਬ ਹੀ ਜਾਣਦਾ। ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿ ਇੱਥੇ ਦੂਜੇ ਇੱਕ ਦਿਨ ਉੱਠ ਕੇ ਉਹ ਜਿਹੜਾ ਮੋਹਨ ਭਾਗਵਤ ਆ ਭਕਾਈ ਜੀ ਮਾਰ ਦਿੰਦਾ ਕਿ ਸਿੱਖ ਤਾਂ ਹਿੰਦੂ ਹੀ ਨੇ,
ਤੇ ਕਈ ਸਾਡੇ ਚੋਂ ਲੰਡੂ ਜੇ ਬੰਦੇ, ਕੋਈ ਨਿਗਾਲਾ ਬਣਾ ਪਾ ਲੈਂਦਾ, ਇੱਕ ਮਨਜੀਤ ਰਸੂਲਪੁਰੀਆ, ਇੱਕ ਪਿੱਛੇ ਜੇ ਸਤਨਾਮ ਨਿੰਗ, ਕਈ ਹੋਰ ਨੇ, ਉਹ ਉਹਨਾਂ ਦੀ ਬੋਲੀ ਬੋਲਦੇ ਆ। ਤੇ ਕਈ ਸਾਡੇ ਸਾਧ ਬਾਬੇ, ਕਈ ਡੇਰੇਦਾਰ, ਕਈ ਵੱਡੀਆਂ, ਇਕਬਾਲ ਸਿੰਘ ਲਾਲਪੁਰੇ ਵਰਗੇ, ਇੱਕ ਉਹ ਤਰਲੋਚਨ ਸਿੰਘ MP ਸਾਡੇ, ਜਿਹੜਾ ਗਿਆਨੀ ਜੈਲ ਸਿੰਘ ਨਾਲ ਹੁੰਦਾ ਸੀ। ਇਹੋ ਜਿਹੇ 5-7 ਹਜ਼ਾਰ ਬੰਦਿਆਂ ਦੀ ਇੱਕ ਹੇੜ ਆ, ਜਿਹੜੀ ਸਿੱਖਾਂ ਦਾ ਹਿੰਦੂਕਰਨ ਕਰਨ ਦੇ ਯਤਨਾਂ ਦੇ ਵਿੱਚ RSS ਦੇ ਏਜੰਡੇ ਤਹਿਤ ਅੱਗੇ ਉਸ ਗੱਲ ਨੂੰ ਤੋਰਦੀ ਆ ਵੀ ਲਓ ਜੀ, ਆ ਦੇਖੋ ਅਸੀਂ ਤਾਂ ਹਿੰਦੂ ਹੀ ਆ। ਇਹ ਜਿਹੜਾ ਸਾਰਾ ਰਾਮ ਰੌਲਾ, ਇਹ ਆਪਦੀ ਥਾਂ ਤੇ ਆ, ਪਰ ਮੈਨੂੰ ਗਰੰਟੀ ਆ ਕਿ ਸਾਡੇ ਪਿੰਡ ਦੇ ਭੋਲੇ ਭਾਲੇ ਸਧਾਰਨ ਜੇ ਲੋਕ, ਸਾਡੇ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਸਿੱਖ, ਜਿਨ੍ਹਾਂ 'ਚ ਬੜੇ ਨੁਕਸ ਹੋਣਗੇ, ਬੇਤਹਾਸ਼ਾ ਨੁਕਸ, ਘਾਟਾਂ, ਕਮਜ਼ੋਰੀਆਂ, ਔਗਣ ਹੋਣਗੇ, ਪਰ ਜਦੋਂ ਗੁਰੂ ਦੀ ਗੱਲ ਆ ਜਾਂਦੀ ਆ, ਜਦੋਂ ਧਰਮ ਦੀ ਗੱਲ ਆ ਜਾਂਦੀ ਆ, ਉਦੋਂ ਉਹ ਕੌਮ ਦਾ ਜਜ਼ਬਾ, ਉਹ ਪੰਥ ਦਾ ਜਜ਼ਬਾ ਉਹਨਾਂ ਨੂੰ ਬਤੌਰ ਸਿੱਖ ਪੇਸ਼ ਕਰਦਾ। ਜਿਵੇਂ ਸਰਸੇ ਵਾਲੇ ਦੇ ਜਿੱਦਣ ਸਲਾਵਤਪੁਰੇ ਕਾਂਡ ਤੋਂ ਬਾਅਦ ਪੰਥ ਪੂਰੇ ਜਾਹੋ ਜਲਾਲ ਨਾਲ ਮੈਦਾਨ 'ਚ ਨਿਤਰਿਆ, ਤੇ ਉਹਦਾ ਜਿਹੜਾ ਸਲਾਵਤਪੁਰਾ ਡੇਰਾ, ਉਹਦੇ ਵੱਲ ਵੱਧ ਰਹੇ ਸੀ, ਤਾਂ ਰਸਤੇ ਵਿੱਚ ਇੱਕ ਮੂੰਹ ਸਿਰ ਮੁੰਨੀ ਬੰਦਾ, ਜਿਹੜਾ ਜਾਣੀ ਕਿ ਸਿਰ ਤੇ ਉਹਨੇ ਪਰਨਾ ਬੰਨਿਆ ਹੋਇਆ ਪੀਲਾ, ਤੇ ਸ੍ਰੀ ਸਾਹਿਬ ਵਕਤ 'ਚ ਪੜੀ ਹੋਈ, ਉਹਨੇ ਨਾਲ ਦੇ ਸਿੰਘ ਨੂੰ ਸ੍ਰੀ ਸਾਹਿਬ ਫੜਾ ਕੇ ਤੰਬਾਕੂ ਲਾਉਣ ਲੱਗ ਗਿਆ। ਮੇਰੇ ਨਾਲ ਇੱਥੋਂ ਮਝੈਲ ਸਿੰਘ, ਕੁਲਦੀਪ ਸਿੰਘ ਰਸਧਾਨ, ਉਹਨੂੰ ਲਾਹਣਤ ਜੀ ਪਾਉਣ ਵਾਲੇ ਲਹਿਜੇ 'ਚ ਕਹਿੰਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ, ਤੂੰ ਇਹ ਕਿਰਪਾਨ ਨਾਲ ਫੱਜ ਫੜੇਗਾ ਹੱਥ 'ਚ, ਤੇ ਪਰਨਾ ਸਿਰ ਤੇ ਪੀਲਾ ਬੰਨਿਆ, ਤੂੰ ਕਰ ਕੀ ਰਿਹਾ? ਉਹ ਕਹਿੰਦਾ ਭਾਈ ਜੀ, ਮੈਂ ਮੰਨ ਲੈਣਾ ਕਿ ਮੇਰਾ ਬੜਾ, ਮੈਂ ਵਧੀਆ ਬੰਦਾ ਨਹੀਂ ਹੈਗਾ, ਪਰ ਅੱਜ ਸਾਡੇ ਧਰਮ ਤੇ ਉਹਦੇ ਕਣ ਕਣ ਦੇ ਵਿੱਚੋਂ ਇੱਕ ਗੱਲ ਝਲਕਦੀ ਸੀ ਕਿ ਅੱਜ ਮੈਨੂੰ ਮਰਨ ਮਾਰਨ ਦਾ ਚਾਅ ਚੜਿਆ ਹੋਇਆ। ਇਹ ਆ ਜਿਹੜਾ ਪੰਥ ਦਾ। ਹੁਣ ਇੱਕ ਪਾਸੇ ਤੰਬਾਕੂ ਖਾਣਾ ਉਹਦਾ। ਮੈਂ ਇਹ ਕਹਿਣਾ ਕਿ ਸਾਡੇ ਬਹੁਤ ਸਾਰੇ ਭਾਈ ਜਿਹੜੇ ਨੇ, ਉਹ ਇਹੋ ਜਿਹੀਆਂ ਗੱਲਾਂ ਕਰਦੇ ਦਿਖਦੇ ਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੁਸੀਂ ਕਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ। ਤੁਹਾਡੇ ਤਾਂ ਜੀ ਗੁਰਦੁਆਰਿਆਂ 'ਚ ਆਹ ਹੁੰਦਾ, ਤੁਹਾਡੀ ਅੱਧੀ ਕੌਮ ਤਾਂ ਡੇਰਿਆਂ ਨੂੰ ਮੰਨਦੀ ਆ, ਤੁਸੀਂ ਤਾਂ ਜਿੰਨੇ ਸਿੱਖ ਕਹਿੰਦੇ ਹੋ ਵੀ ਅਸੀਂ ਖਾਲਿਸਤਾਨ ਲੈਣਾ, ਤੁਸੀਂ ਤਾਂ ਆਹ ਕਰਦੇ ਹੋ, ਪਰ ਸਾਡੇ ਨੁਕਸ ਗਣਾਉਂਦੇ ਆ। ਮੈਂ ਇਹ ਕਹਿਣਾ ਕਿ ਸਾਡੇ 'ਚ ਨੁਕਸ ਹੈਗੇ ਆ। ਇਹ ਨੁਕਸ ਇਸ ਕਰਕੇ ਆ ਕਿਉਂਕਿ ਅਸੀਂ ਗੁਲਾਮ ਆ। ਜਦੋਂ ਸਾਡਾ ਖਾਲਿਸਤਾਨ ਬਣ ਗਿਆ, ਉਦੋਂ ਤੁਸੀਂ ਦੇਖਿਓ ਸਿੱਖ ਰਹਿਤ ਮਰਿਆਦਾ ਜਾਂ ਸਾਡੇ ਸਿੱਖ ਕੌਮ ਦੇ ਜਿਹੜੇ ਸਿਧਾਂਤ ਨੇ, ਉਹਨਾਂ ਦਾ ਜਦੋਂ ਬੋਲਬਾਲਾ ਹੋਇਆ ਤਾਂ ਦੁਨੀਆ ਭੱਜ ਭੱਜ ਕੇ ਦੇਖਣ ਆਇਆ ਕਰੂ ਵੀ ਆਹ ਆ ਖਾਲਿਸਤਾਨ। ਚਲੋ ਮੰਨ ਲਿਆ ਵੀ ਤੁਸੀਂ ਕਹਿੰਦੇ ਹੋ ਵੀ ਥੋਤੋਂ ਕੁਝ ਬਣਦਾ ਨਹੀਂ, ਸਾਨੂੰ ਇੱਕ ਪਿੰਡ ਦੇ ਕੇ ਦੇਖੋ। ਖਾਲਿਸਤਾਨੀਆਂ ਨੂੰ ਪੰਜਾਬ ਦਾ ਇੱਕ ਪਿੰਡ ਦੇ ਦਿਓ, ਫੁੱਲ ਅਧਿਕਾਰ ਦੇ ਦਿਓ, ਕੋਈ ਥੋੜੀ ਦਖਲਅੰਦਾਜ਼ੀ। 1 ਸਾਲ ਦੇ ਅੰਦਰ ਅੰਦਰ ਉਸ ਪਿੰਡ ਨੂੰ ਖਾਲਿਸਤਾਨ ਦੇ ਮਾਡਲ ਦੇ ਤੌਰ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਤੇ ਤੁਸੀਂ ਆਪ ਦੇਖੋਗੇ ਜਿਹੜੇ ਅੱਜ ਤੱਕ ਆਲੋਚਨਾ ਕਰਦੇ ਹੋ ਕਿ ਕਮਾਲ ਹੈ। ਕਿਉਂ? ਕਿਉਂਕਿ ਜਦੋਂ ਗੁਰੂ ਦੇ ਆਦਰਸ਼, ਗੁਰੂ ਦੇ ਸਿਧਾਂਤ ਦਾ ਬੋਲਬਾਲਾ ਹੋਇਆ, ਤਾਂ ਦੁਨੀਆ ਭਰ ਦੇ ਲੋਕਾਂ ਨੇ ਆਪੇ ਮੰਨਣਾ ਕਿ ਆਹ ਹੁੰਦਾ ਖਾਲਿਸਤਾਨ। ਖਾਲਿਸਤਾਨ ਹੈ ਕੋਈ ਹਊਆ ਨਹੀਂ ਹੈ, ਖਾਲਿਸਤਾਨ ਕੋਈ ਕੱਟੜਵਾਦ ਨਹੀਂ ਹੈ। ਇੱਥੇ ਕਈ ਮਾਰਦੇ ਆ ਕਿ ਜੀ ਖਾਲਿਸਤਾਨ ਦੇ ਵਿੱਚ ਤਾਂ ਖਣੀ 3 ਵਜੇ ਤੜਕੇ ਨਿਕਲਿਆ ਕਰਨਗੇ ਘੁਮਾਣ ਵਰਗੇ, ਤੇ ਲੋਕਾਂ ਦੇ ਦਰਾਂ ਦੇ ਨਾਲ ਕੰਨ ਲਾ ਕੇ ਸੁਣਿਆ ਕਰਨਗੇ ਵੀ ਇਹਨਾਂ ਨੇ ਨਿਤਨੇਮ ਸ਼ੁਰੂ ਕਰ ਲਿਆ, ਤੇ 10 ਵਜੇ ਨੂੰ ਖਣੀ ਪਿੰਡ ਦੀ ਗਰਾਊਂਡ 'ਚ ਕੱਢ ਕੇ ਇਹਨਾਂ ਦੇ ਪਟਾ ਫੇਰਿਆ ਕਰਨਗੇ, ਵੀ ਖਣੀ ਕੱਟੜਵਾਦ ਹੋਏਗਾ। ਇਹੋ ਜਿਹੀਆਂ ਗੱਲਾਂ ਸਾਡੇ ਧਰਮ ਦਾ ਹਿੱਸਾ ਨਾ ਸੀ, ਨਾ ਹਨ, ਤੇ ਨਾ ਹੋ ਸਕਦੀਆਂ ਨੇ। ਧਰਮ ਜਿਹੜਾ ਹੈ ਉਹ ਸਾਰਿਆਂ ਨੂੰ ਹੱਕ ਦਿੰਦਾ। ਸਭ ਤੋਂ ਵੱਧ ਵਧੀਆ ਗੱਲ ਆ ਜਿਹੜੀ ਸਾਡੇ ਧਰਮ ਦੀ, ਉਹ ਇਹ ਆ ਕਿ ਅਸੀਂ ਜਿੱਥੇ ਆਪਦੇ ਧਰਮ ਦੇ ਮਰਿਆਦਾ, ਸਿਧਾਂਤ, ਪਰੰਪਰਾ, ਰਵਾਇਤ ਦੇ ਉੱਤੇ ਆਪ ਪ੍ਰਪੱਕ ਹੋਣ ਦਾ ਅਸੀਂ ਕਹਿੰਦੇ ਆ ਵੀ ਹੋਣਾ ਚਾਹੀਦਾ, ਉੱਥੇ ਦੂਜਿਆਂ ਦੇ ਧਰਮ ਖੋਹ ਲੈਣ ਦੀ ਸਾਡੇ 'ਚ ਕੋਈ ਬਿਰਤੀ ਨਹੀਂ। ਜਿਵੇਂ ਹਿੰਦੂਆਂ 'ਚ ਕਿ ਦੂਜਿਆਂ ਦੇ ਹੜੱਪ ਲਓ, ਜਾਂ ਮੁਸਲਮਾਨਾਂ 'ਚ ਜਾਂ ਹੋਰਾਂ 'ਚ ਈਸਾਈ ਲੱਗੇ ਹੋਏ ਨੇ ਇੱਥੇ। ਸਾਡਾ ਤਾਂ ਇਹ ਹੈਗਾ ਕਿ ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ। ਖਾਲਿਸਤਾਨ ਦੇ ਵਿੱਚ ਇੱਥੇ ਜਿਵੇਂ ਪਿੱਛੇ ਜੇ ਮਿਸਟਰ ਗਲਾਨੀ ਨੂੰ ਵੀ ਕਿਹਾ ਸੀ, ਅਸੀਂ ਉੱਥੇ ਹਾਜ਼ਰ ਸੀ ਦਿੱਲੀ ਦੇ ਇੱਕ ਸਮਾਗਮ ਦੇ ਵਿੱਚ, ਕਿ ਜੀ ਜੇ ਕਸ਼ਮੀਰ ਆਜ਼ਾਦ ਹੋ ਗਿਆ ਹਿੰਦੂਆਂ ਦਾ ਕੀ ਬਣੂ। ਉਹ ਸਾਡੇ ਸਾਹਮਣੇ ਗੱਲ ਹੋਈ, ਗਲਾਨੀ ਸਾਹਿਬ ਕਹਿ ਰਹੇ ਸੀਗੇ ਕਿ ਕਸ਼ਮੀਰ 'ਚ ਹਿੰਦੂਆਂ ਦਾ ਕੀ ਬਣੂ, ਜਿਹੜੇ ਹਿੰਦੂ ਕਸ਼ਮੀਰ ਵਿੱਚ ਰਹਿ ਜਾਣਗੇ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਹੋਊਗਾ। ਤੇ ਸਾਡਾ ਧਰਮ ਤਾਂ ਅਲਾਉ ਨਹੀਂ ਕਰਦਾ, ਪਰ ਜੇ ਕਸ਼ਮੀਰ ਦੇ ਵਿੱਚ ਕਿਸੇ ਹਿੰਦੂ ਨੂੰ ਉਹਦਾ ਧਰਮ ਇਜਾਜ਼ਤ ਦਿੰਦਾ ਸ਼ਰਾਬ ਦੀ, ਤੇ ਜੇ ਉਹ ਸ਼ਰਾਬ ਦੀ ਬੋਤਲ ਲੈ ਕੇ ਆ ਰਿਹਾ ਤੇ ਕਿਸੇ ਮੁਸਲਮਾਨ ਦੇ ਨਾਲ ਟਕਰਾਉਣ ਤੋਂ ਬਾਅਦ ਉਹਦੀ ਬੋਤਲ ਟੁੱਟ ਜੇ, ਤਾਂ ਉਹ ਤਵਾਨ ਜੁਰਮਾਨਾ ਦੇਣਾ ਪਊਗਾ, ਕਹਿੰਦੇ ਉਹਨੂੰ ਕਸ਼ਮੀਰੀ ਨੂੰ, ਵੀ ਤੂੰ ਉਹਦੀ ਬੋਤਲ ਤੋੜਤੀ। ਚਲੋ ਚਾਹੇ ਉਹਦਾ ਧਰਮ ਸਾਡਾ ਤਾਂ ਨਹੀਂ ਮੰਨਦਾ,
ਹੁਣ ਇਵੇਂ ਦੀਆਂ ਗੱਲਾਂ ਕਰਨ ਦੀ ਸਾਨੂੰ ਵੀ ਲੋੜ ਆ ਕਿ ਹਿੰਦੁਸਤਾਨ ਦੇ ਲੋਕੋ, ਜਦੋਂ ਖਾਲਿਸਤਾਨ ਬਣ ਗਿਆ ਤਾਂ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਇਸ ਖਿੱਤੇ ਵਿੱਚ, ਖਾਲਿਸਤਾਨ ਦੇ ਵਿੱਚ ਵਸਣ ਵਾਲਾ ਹਿੰਦੂ ਤੁਹਾਨੂੰ ਲਾਹਣਤਾਂ ਪਾਇਆ ਕਰੂਗਾ ਕਿ ਤੁਸੀਂ ਐਵੇਂ ਖਾਲਿਸਤਾਨ ਦਾ ਵਿਰੋਧ ਕਰਦੇ ਰਹੇ, ਜਿਹਦੇ ਨਾਲ ਇਹ ਲੇਟ ਬਣਿਆ। ਸਾਨੂੰ ਪੁੱਛ ਕੇ ਦੇਖੋ ਖਾਲਿਸਤਾਨ ਦੇ ਵਿੱਚ ਵਸਣ ਵਾਲੇ ਹਿੰਦੂ ਨੂੰ ਕੀ ਕੁਝ ਹਾਸਲ ਹੈ। ਉਹ ਹਿੰਦੁਸਤਾਨ ਦੇ ਵਿੱਚ ਵਸਦੇ ਹਿੰਦੂ, ਉੱਥੇ ਤਾਂ ਤੀਜੇ ਦਿਨ ਭਚੀਕੜ ਪਿਆ ਹੁੰਦਾ ਹਿੰਦੂ ਖਤਰੇ 'ਚ, ਚੌਥੇ ਕੁ ਦਿਨ ਤੁਹਾਨੂੰ ਕਿਸੇ ਨਾਲ, ਜਦੋਂ ਤੁਸੀਂ ਪੰਗੇ ਲੈਣੇ ਆ ਕਦੇ ਮੁਸਲਮਾਨਾਂ ਤੇ ਜ਼ੁਲਮ, ਕਦੇ ਕਿਸੇ ਤੇ, ਫਿਰ ਉੱਥੇ ਰਿਐਕਸ਼ਨ ਵੀ ਆਉਣਾ। ਇਸ ਖਾਲਿਸਤਾਨ ਦੇ ਵਿੱਚ ਹਰ ਬੰਦਾ ਖੁਸ਼ੀ, ਕਿਉਂਕਿ ਗੁਰਬਾਣੀ ਦੀਆਂ ਮੱਤਾਂ ਦਿੱਤੀਆਂ ਹੋਈਆਂ ਨੇ ਕਿ ਸਾਰਿਆਂ ਨੂੰ ਬੇਗਮਪੁਰਾ, ਕੋਈ ਇੱਥੇ ਭੁੱਖਾ ਨਹੀਂ ਹੋਣਾ ਚਾਹੀਦਾ, ਕੋਈ ਇੱਥੇ ਰੱਜਿਆ, ਇਹੋ ਜਿਹਾ ਰੱਜਾ ਨਹੀਂ ਹੋਣਾ ਚਾਹੀਦਾ ਕਿ ਉਹਦੇ ਨਾਲ ਦੇ ਗਵਾਂਢੀਆਂ ਦੇ ਕੋਲੇ ਦੁੱਕੀ ਨਹੀਂ ਤੇ ਉਹ ਅਰਬਾਂ ਖਰਬਾਂ ਪਤੀ ਹੈ। ਸੋ ਜਿਹੜੇ ਸਾਡੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਸੰਦੇਸ਼ ਦੇ ਤਹਿਤ ਖਾਲਿਸਤਾਨ ਸਿਰਜਿਆ ਜਾਊ, ਉਹਦੇ ਵਿੱਚ ਇਹੋ ਜਿਹਾ ਕੁਝ ਕਿੱਥੇ ਹੋ ਸਕਦਾ। ਪਰ ਸਾਨੂੰ ਪਤਾ ਇਹ ਆ ਕਿ ਜਿਹੜਾ ਇਹ ਸ਼ਬਦ ਵਾ 1945-46 ਦੇ ਦਿਨਾਂ ਦੇ ਵਿੱਚ ਜਦੋਂ ਹਿੰਦੁਸਤਾਨ ਪਾਕਿਸਤਾਨ ਵਰਗੇ ਸ਼ਬਦ ਆਏ, ਉਦੋਂ ਖਾਲਿਸਤਾਨ ਸ਼ਬਦ ਆਇਆ ਤੇ ਉਹ ਡਾਕਟਰ ਵੀਰ ਸਿੰਘ ਭੱਟੀ ਜਾਂ ਕੁਝ ਹੋਰ ਸਿੱਖਾਂ ਨੇ ਕਿਹਾ ਵੀ ਸਿੱਖਾਂ ਦਾ ਵੀ ਆਪਣਾ ਮੁਲਕ ਹੋਣਾ ਚਾਹੀਦਾ। ਸਿੱਖਾਂ ਦਾ ਤਾਂ ਇੰਨਾ ਹੀ ਆ ਕਿ ਇਹਨਾਂ ਨੇ ਅੱਖਰ ਮੂੰਹੋਂ ਕੱਢਿਆ, ਇਹਦੀ ਵਿਆਖਿਆ ਸਾਰੀ ਦੁਸ਼ਮਣ ਨੇ ਕੀਤੀ ਹੈ। ਮੈਂ ਅੱਜ ਤੱਕ ਇਹ ਗੱਲ ਬਾਰ-ਬਾਰ ਦੇਖਦਾ ਆ ਰਿਹਾ ਕਿ ਜੇ ਸਿੱਖਾਂ ਨੇ ਕਦੇ ਇਹਦੀ ਵਿਆਖਿਆ ਕੀਤੀ ਵੀ ਆ, ਉਹਦੀ ਕੋਈ ਚਰਚਾ ਨਹੀਂ ਹੋਈ ਕਿ ਜੀ ਖਾਲਿਸਤਾਨ ਸਿੱਖ ਇਹੋ ਜਿਹਾ ਚਾਹੁੰਦੇ ਆ। ਉਲਟਾ ਇਹ ਆ ਕਿ ਦੁਸ਼ਮਣਾਂ ਨੇ ਜ਼ਰੂਰ ਐਲਾਨਿਆ ਕਿ ਇਹ ਤਾਂ ਇਹੋ ਜਿਹਾ ਮੁਲਕ ਬਣਾਉਂਦੂ ਫਿਰਦੇ ਆ ਜਿੱਥੇ ਇਕੱਲੇ ਖਾਲਸੇ ਹੀ ਹੋਣਗੇ। ਕੀ ਦੁਨੀਆ ਤੇ ਇਹੋ ਜਿਹਾ ਮੁਲਕ ਕੋਈ ਹੋ ਸਕਦਾ ਜਿੱਥੇ ਸਿਰਫ ਉਸੇ ਇੱਕ ਕੌਮ ਦੇ, ਆ ਪਾਕਿਸਤਾਨ ਆ, ਉੱਥੇ ਹਿੰਦੂ ਨਹੀਂ ਹੈਗਾ ਬਸਦਾ, ਕਿ ਸਿੱਖ ਨਹੀਂ, ਕਿ ਹੋਰ ਕੌਮਾਂ ਦੇ ਲੋਕ ਨਹੀਂ। ਸਾਰੀ ਦੁਨੀਆ ਦੇ ਵਿੱਚ ਹਰ ਮੁਲਕ ਦੇ ਵਿੱਚ ਦੂਜੀਆਂ ਕੌਮਾਂ, ਦੂਜੀਆਂ ਧਰਮਾਂ ਦੇ ਲੋਕ ਹੁੰਦੇ ਆ, ਖਾਲਿਸਤਾਨ 'ਚ ਵੀ ਹੋਣਗੇ। ਫਿਰ ਕਹਿੰਦੇ ਆ ਵੀ ਇਕੱਲੇ ਸਿੱਖ ਨਹੀਂ, ਵੀ ਇਕੱਲੇ ਖਾਲਿਸਤਾਨ 'ਚ ਇਕੱਲੇ ਸਿੱਖ ਹੋਣਗੇ। ਸਿੱਖ ਵੀ ਇਕੱਲੇ ਉਹ ਹੋਣਗੇ ਜਿਹੜੇ ਪੂਰੇ ਨਿਤਨੇਮੀ ਬਾਣੀ ਤੇ ਬਾਣੇ ਵਾਲੇ, ਜਿਹੜੇ ਆਹ ਨਾ ਕਰਨ ਤੇ ਉਹ ਨਾ ਕਰਨ। ਮਤਲਬ ਕਿ ਇਹ ਖਾਲਿਸਤਾਨ ਦਾ ਜਿਹੜਾ ਰੂਪ ਆ ਉਹ ਇੰਨਾ ਭਿਆਨਕ, ਇੰਨਾ ਖਤਰਨਾਕ, ਇੰਨਾ ਨੈਗੇਟਿਵ ਬਣਾ ਕੇ ਪੇਸ਼ ਕੀਤਾ ਵੀ ਜਿਨ੍ਹਾਂ ਨੇ ਇਹਦੇ ਖਿਲਾਫ ਬੋਲਣਾ ਸੀ, ਸਾਡੇ ਅਕਾਲੀ ਭਾਈਆਂ ਨੇ, ਸਾਡੇ ਦਮਦਮੀ ਟਕਸਾਲ ਵਾਲੇ ਮਹਾਂਪੁਰਸ਼ਾਂ ਨੇ, ਹੋਰ ਸਾਡੇ ਸਾਧਾਂ ਬਾਬਿਆਂ ਨੇ, ਡੇਰਿਆਂ ਨੇ, ਇਹਨਾਂ ਨੇ ਦੱਸਣਾ ਸੀਗਾ ਕਿ ਇਹ ਤੁਸੀਂ ਕੀ ਕਰਨ ਲੱਗੇ ਹੋ, ਸਿੱਖਾਂ ਦਾ ਅਕਸ ਕਿਹੋ ਜਿਹਾ ਦਿਖਾਉਣ ਲੱਗੇ ਹੋ। ਸਿੱਖ ਇਹੋ ਜਿਹਾ ਨਹੀਂ ਹੈ। ਸਿੱਖ ਜਿਹੋ ਜਿਹਾ ਹੈ ਉਹ ਹੈ ਜਿਹਦੇ ਬਾਰੇ ਇਤਿਹਾਸ ਬੋਲਦਾ ਹੈ ਕਿ ਬਗਾਨੀਆਂ ਧੀਆਂ ਭੈਣਾਂ ਦੀ ਪੱਤ ਜਿਹੜੀ ਆ ਉਹ ਬਚਾਉਣ ਲਈ ਆਪਦੇ ਸਿਰਾਂ ਤੇ ਖੱਪਣ ਬੰਨ ਕੇ ਲੜਨ ਮਰਨ ਵਾਲਾ, ਜਿਹੜਾ ਆਪਦੀ ਅਣਖ ਗੈਰਤ ਦਾ ਤਾਂ ਹੈ ਹੀ ਹੈ, ਦੂਜਿਆਂ ਦੀ ਵੀ ਉਹਨੂੰ ਉਹ ਸਿੱਖ ਨੂੰ ਉਹ ਬੰਦਾ ਚੰਗਾ ਲੱਗ ਹੀ ਨਹੀਂ ਸਕਦਾ ਜਿਹੜਾ ਨਹੀਂ ਰੀ ਜਾਂ ਕਰੀ ਜਾਂਦੀ। ਸਿੱਖ ਤਾਂ ਦੂਜਿਆਂ ਨੂੰ ਵੀ ਚਾਹੁੰਦਾ ਕਿ ਉਹ ਅਣਖ ਤੇ ਗੈਰਤ ਵਾਲੀ ਜ਼ਿੰਦਗੀ ਜਿਉਣ। ਇਹ ਜਿਹੜਾ ਭਾਰਤ ਦਾ ਦਲਿਤ ਆ ਜਿਹਦੇ ਚੌਥੇ ਦਿਨ ਚਪੇੜਾਂ ਪੈਂਦੀਆਂ ਨੇ, ਕੱਲ ਪਰਸੋਂ ਇੱਕ ਵਿਆਹ ਵਾਲੀ ਕੁੜੀ ਚੀਕਾਂ ਮਾਰਦੀ ਫਿਰਦੀ ਸੀ, ਵੀਡੀਓ ਘੁੰਮ ਰਹੀਆਂ ਸੀਗੀਆਂ ਕਿ ਜੀ ਮੈਂ ਦਲਿਤ ਆ ਤੇ ਮੇਰੇ ਜਿਹੜੀ ਬਰਾਤ ਵਾ ਉਹਨੂੰ ਘੋੜੀ ਤੇ ਨਹੀਂ ਚੜ੍ਹਨ ਦੇ ਰਿਹਾ, ਉਹਨੂੰ ਜੁੱਤੀਆਂ ਮਾਰ ਰਹੇ ਨੇ ਪਿੰਡ ਦੇ ਸਾਰੇ। ਇਹੋ ਜਿਹਾ ਕੁਛ ਸਾਡੇ ਧਰਮ 'ਚ ਜਾਂ ਸਾਡੇ ਖਾਲਿਸਤਾਨ 'ਚ ਤਾਂ ਕੀ, ਸਾਡੇ ਆ ਪੰਜਾਬ 'ਚ ਵੀ ਇੱਥੇ ਟਾਈਗਰ ਫੋਰਸਾਂ ਬਣਾਈ ਫਿਰਦੇ ਆ, ਬੇਗਮਪੁਰਾ ਟਾਈਗਰ ਫੋਰਸ। ਉਹ ਭਾਈ ਜਾਓ ਉਸ ਕੁੜੀ ਦੀ ਸੁਣੋ ਦਾਸਤਾਨ, ਲੋੜ ਆ ਬੜੀ ਉਹਨੂੰ ਤੁਹਾਡੀ ਉੱਥੇ ਬੇਗਮਪੁਰੇ ਉੱਥੇ ਹਿੰਦੁਸਤਾਨ ਦੇ ਵਿੱਚ ਜਿਹੜੀ ਉਹ ਧੀ ਆ। ਕਿਸੇ ਵੀ ਮੁਲਕ ਦੇ ਵਿੱਚ ਜੇਕਰ ਉੱਥੋਂ ਦੇ ਨਾਗਰਿਕ ਦੂਜੇ ਨਾਗਰਿਕਾਂ ਤੇ ਇਸ ਤਰੀਕੇ ਨਾਲ ਸਮਾਜਿਕ ਤੌਰ ਤੇ ਜ਼ੁਲਮ ਕਰ ਰਹੇ ਨੇ ਤੇ ਸਾਰਾ ਸਮਾਜ ਬੈਠ ਕੇ ਉਡੀਕ ਰਿਹਾ ਵੀ ਕੋਈ ਆਊ, ਇਹ ਖਾਲਿਸਤਾਨ 'ਚ ਨਹੀਂ ਹੋਊਗਾ। ਖਾਲਿਸਤਾਨ ਦੇ ਵਿੱਚ ਤਾਂ ਹਰ ਸਿੱਖ ਜਿਹੜਾ ਹੈ ਉਹ ਇਹ ਮੰਨੂਗਾ ਕਿ ਇਹ ਇੱਕ ਗੁਰਦੁਆਰਾ ਸਾਹਿਬ ਵਰਗਾ ਵਾ ਮੁਲਕ, ਜਿੱਥੇ ਕਿਸੇ ਨਾਲ ਮਾੜਾ ਨਹੀਂ ਹੋਣਾ ਚਾਹੀਦਾ। ਜਿਵੇਂ ਗੁਰਦੁਆਰੇ ਦੀ ਹਦੂਦ ਵਿੱਚ ਆਉਣ ਤੋਂ ਬਾਅਦ ਕਿਸੇ ਵੀ ਧਰਮ ਦਾ, ਕਿਸੇ ਵੀ ਨਸਲ ਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਤਰ੍ਹਾਂ ਦਾ ਕੋਈ ਮਨੁੱਖ ਹੈ, ਉਹ ਆਪਣੇ ਆਪ ਨੂੰ ਸੰਪੂਰਨ ਆਜ਼ਾਦ ਮਹਿਸੂਸ ਕਰਦਾ ਤੇ ਨਾਲ ਦੀ ਨਾਲ ਉੱਥੇ ਜਿਹੜੇ ਸਿੱਖ ਫਿਰਦੇ ਹੁੰਦੇ ਆ ਗੁਰਦੁਆਰਾ ਸਾਹਿਬ 'ਚ, ਉਹਨਾਂ ਨੂੰ ਫਿਕਰ ਹੁੰਦਾ ਵੀ ਦੂਜੀਆਂ ਕੌਮਾਂ ਧਰਮਾਂ ਦੇ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕਿਤੇ ਇਹ ਨਾ ਮਹਿਸੂਸ ਕਰਨ ਕਿ ਸਾਡੇ ਨਾਲ ਮਾੜਾ ਹੋਇਆ, ਜਾਂ ਕਿਸੇ ਨੂੰ ਇਹ ਨਾ ਲੱਗੇ ਕਿ ਸਿੱਖ ਜਿਹੜੇ ਨੇ ਉੱਥੇ ਸਾਡਾ ਦੁੱਖ ਨਹੀਂ ਸੁਣਿਆ। ਸਾਡਾ ਤਾਂ ਧਰਮ ਹੀ
ਜਿਹੜੀ ਕਸੂਰ ਵਾਲੀ ਕਹਾਣੀ ਆ ਤੇ ਉਹ ਤਾਂ ਫਿਰ ਬਾਹਮਣ ਜਾਂ ਜਿਹੜੇ ਬਾਹਮਣੀ ਸੀ ਜਿਹੜੀ ਉਹ ਕਸੂਰ ਦੇ ਪਠਾਨ ਲੈ ਗਏ ਚੱਕ ਕੇ, ਤਾਂ ਉਹ ਭਜਾ ਦਿੰਦੇ ਵੀ ਅਸੀਂ ਕੀ ਲੈਣਾ, ਤੇਰੀ ਬਾਹਮਣੀ, ਤੇਰੇ ਬਾਹਮਣਾ ਕੋਲੇ ਜਾ, ਛੁਡਾ ਲਾ ਉਹਨਾਂ ਤੋਂ। ਪਰ ਜਦੋਂ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਦੇ ਸਾਹਮਣੇ ਉਸ ਬਾਹਮਣ ਨੇ ਆ ਕੇ ਅਰਦਾਸ ਕੀਤੀ ਤਾਂ ਸਿੱਖ ਜਾ ਪਏ, ਉੱਥੇ ਛੁਡਾ ਲਿਆਂਦੀ, ਉਹ ਛੁਡਾ ਕੇ ਉਹਦੇ ਹਵਾਲੇ ਕੀਤੀ। ਤੋਂ ਜਿਹੜਾ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਮਾਹੌਲ ਹੁੰਦਾ, ਉਹੋ ਜਿਹਾ ਮਾਹੌਲ ਹੋਊਗਾ ਖਾਲਿਸਤਾਨ ਦੇ ਵਿੱਚ। ਖਾਲਿਸਤਾਨ ਇੱਕ ਗੁਰਦੁਆਰੇ ਵਰਗੀ ਥਾਂ ਹੋਊਗਾ। ਇਹ ਨਹੀਂ ਕਿ ਉੱਥੇ ਦੂਜਿਆਂ ਦੇ ਹੱਕ ਹਕੂਕ ਨਹੀਂ ਹੋਣਗੇ। ਜੇ ਕਿਸੇ ਨਾਸਤਕ ਨੂੰ, ਕਾਮਰੇਡ ਨੂੰ, ਜਾਂ ਹਿੰਦੂ ਨੂੰ, ਜਾਂ ਕਿਸੇ ਮੁਸਲਮਾਨ ਨੂੰ, ਈਸਾਈ ਨੂੰ ਇਹ ਲੱਗਦਾ ਕਿ ਮੇਰੇ ਉੱਤੇ ਮੇਰੇ ਖਨੀ ਜ਼ੁਲਮ ਕਰਕੇ ਜਾਂ ਧੱਕੇ ਨਾਲ ਮੇਰੇ ਤੇ ਆਪਦੇ ਵਿਚਾਰ ਥੋਪੇ ਜਾਣਗੇ, ਨਹੀਂ ਭਾਈ, ਤੁਹਾਨੂੰ ਆਪਦੀ ਗੱਲ ਕਹਿਣ ਦਾ ਪੂਰਾ ਹੱਕ ਹੋਊਗਾ। ਅੱਜ ਸਾਡੀ ਤਕਲੀਫ ਕੀ ਆ ਕਿ ਸਾਡੀ ਆਵਾਜ਼ ਦੱਬੀ ਜਾਂਦੀ ਆ। ਪਰਸੀਕਿਊਸ਼ਨ, ਜਿਵੇਂ ਉਹ ਕਹਿੰਦਾ ਸਿੱਖ ਬੋਲਣ ਨਾ, ਸਿੱਖ ਆਪਦੀ ਗੱਲ ਹੀ ਨਾ ਕਰਨ, ਸਿੱਖ ਆਪਦੇ ਸੱਚੇ ਤੇ ਸਹੀ ਪੱਖ ਨਾ ਪੇਸ਼ ਕਰਨ। ਇਸ ਗੱਲ ਦੇ ਉਲਟ ਆ ਜਿਹੜਾ ਕੂੜ ਕਵਾੜ ਆ ਵੀ ਕਦੇ ਕਾਂਗਰਸ ਵਾਲੇ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਾਡੀ ਕੌਮ ਦੀ ਨਸਲਕੁਸ਼ੀ ਕੀਤੀ, ਉਹ ਇੱਥੇ ਐਮਐਲਏ ਐਮਪੀ ਬਣਾ ਕੇ ਸਰਕਾਰ ਬਣਾ ਕੇ ਬਹਿ ਜਾਂਦੇ ਆ। 5-7 ਸਾਲ ਲੋਕਾਂ ਨੂੰ ਉਹ ਲੁੱਟਦੇ ਆ, ਫਿਰ ਦੂਜੇ ਆ ਜਾਂਦੇ ਆ ਨੀਲੀ ਪੱਗ ਵਾਲੇ ਸਾਡੇ ਭਰਾ, ਉਹ ਕਹਿੰਦੇ ਸਾਨੂੰ ਪਾਓ ਜੀ ਵੋਟਾਂ। ਆ ਹੁਣ ਤੀਜੀ ਪਾਰਟੀ ਇੱਕ ਆਮ ਆਦਮੀ ਪਾਰਟੀ ਖੜੀ ਹੋ ਗਈ। ਜਦੋਂ ਇਹਨੂੰ ਸੱਤਾ 'ਚ ਲਿਆਉਣਾ ਸੀ, ਸਾਰੇ ਪੰਜਾਬ ਦੇ ਲੋਕ ਇੱਕ ਹੋਰ ਤਾਂ ਹੋਰ ਸਾਡੇ ਕਈ ਆਪਦੇ ਲੱਗੇ ਹੋਏ ਕਹਿੰਦੇ ਜੀ ਇੱਕ ਵਾਰੀ ਬਾਦਲ ਕਿਆ ਤੋਂ ਖੜਾ ਛੁਡਾ ਲਈਏ ਇਹਨਾਂ ਦੇ ਰਾਹੀਂ। ਹੁਣ ਸਾਰੇ ਹੀ, ਮੈਂ ਆ ਹੁਣੇ ਇੱਕ ਪ੍ਰੋਗਰਾਮ ਸੁਣ ਰਿਹਾ ਸੀਗਾ, ਪ੍ਰੋਗਰਾਮ ਦੇ ਐਂਕਰ ਨੇ, ਪ੍ਰੋਫੈਸਰ ਸੀ ਉਹਦੇ ਜਿਹੜਾ, ਉਹਨੂੰ ਕਿਹਾ ਕਿ ਜੀ ਤੁਸੀਂ ਵੀ ਉਦੋਂ ਬੜੀ ਪੂਛ ਚੱਕੀ ਹੁੰਦੀ ਸੀ। ਤੇ ਇਹ ਗੱਲ ਪੱਕੀ ਆ ਕਿ ਪੰਜਾਬ ਦੇ ਵਿੱਚ ਸਿਆਣੇ ਬਿਆਣੇ ਪੜ੍ਹੇ ਲਿਖੇ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਨਾਲ ਸਿਆਣਾ ਕੋਈ ਨਹੀਂ, ਉਹ ਵੀ ਉਦੋਂ ਕਹਿਣ ਕਿ ਕੇਜਰੀਵਾਲ ਨੂੰ ਇੱਕ ਵਾਰੀ ਆਪਾਂ ਮੌਕਾ ਦਈਏ, ਕਿ ਸਾਰਾ ਪੰਜਾਬ ਤੇਰੇ ਨਾਲ, ਕੇਜਰੀਵਾਲ ਕੇਜਰੀਵਾਲ। ਤੇ ਅੱਜ ਹਰ ਇੱਕ ਬੰਦਾ ਪਿੱਟ ਰਿਹਾ ਕਿ ਇਹ ਤਾਂ ਉਹਨਾਂ ਨਾਲੋਂ ਵੀ ਮਾੜੇ ਨਿਕਲੇ। ਕਾਂਗਰਸ ਵਾਲਿਆਂ ਨੂੰ ਜਾਂ ਅਕਾਲੀਆਂ ਨੂੰ ਫੇਰ ਕੋਈ ਸ਼ਰਮ ਆ ਕਹਿੰਦੇ ਹੁੰਦੀ ਸੀ। ਮੈਂ ਨਹੀਂ ਕਹਿ ਰਿਹਾ, ਇਹ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਕਹਿੰਦੇ ਆ ਜਿਨ੍ਹਾਂ ਨੇ ਇਹਨੂੰ ਸੱਤਾ 'ਚ ਲੈ ਕੇ ਆਂਦਾ, ਕਹਿੰਦੇ ਆ ਤਾਂ ਕੋਈ ਇਹਨਾਂ ਕੋਲੇ ਨਾ ਵਿਚਾਰਧਾਰਾ ਨਾ ਕੋਈ ਫਲਸਫਾ, ਜਿਹੜੀ ਗੱਲ ਕਹਿ ਕੇ ਲੋਟ ਲੱਗਦਾ ਕਹਿ ਲੈਂਦੇ ਆ। ਤੇ ਮੁੱਖ ਮੰਤਰੀ ਨੂੰ ਅਮਰੂਦਾਂ ਵਾਲੀ ਰੇਹੜੀਆਂ ਕੋ ਘੜੀਸੀ ਫਿਰਦੇ ਆ। ਮੁੱਖ ਮੰਤਰੀ ਇੱਕ ਗੱਲ ਬੋਲਦਾ, ਦੂਜੇ ਦਿਨ ਉਸੇ ਗੱਲ ਨੂੰ ਸਾਰੀ ਪਾਰਟੀ ਕੱਟ ਕੇ ਹੋ ਜਾਂਦੀ ਆ। ਫਿਰ ਮੁੱਖ ਮੰਤਰੀ ਰੁੱਸ ਕੇ ਬਹਿ ਜਾਂਦਾ, ਫਿਰ ਕੇਜਰੀਵਾਲ ਆਉਂਦਾ ਉਹ ਮਨਾ ਲੈਂਦਾ, ਜਵਾਕਾਂ ਵਾਲਾ ਖੇਡਾ ਸਮਝਿਆ ਹੋਇਆ। ਇਹ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ, ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ, ਅੱਜ ਇਸ ਪੰਜਾਬ ਦੇ ਹਾਲਾਤ ਇਸ ਮੌਜੂਦਾ ਨਿਜ਼ਾਮ ਦੇ ਵਿੱਚ ਜਿਹੋ ਜਿਹੇ ਬਣੇ ਹੋਏ ਨੇ, ਜਿਸ ਤਰੀਕੇ ਨਾਲ ਇੱਥੇ ਲੋਕ ਪਿੱਟ ਰਹੇ ਨੇ, ਕਲਪ ਰਹੇ ਨੇ, ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਇੱਥੇ ਬਹੁਤ ਮਾੜੇ ਤੋਂ ਮਾੜੇ ਜਿਹੜੇ ਆ ਵਿਚਾਰ ਉਹ ਆ ਰਹੇ ਨੇ, ਗੁੰਡਾਗਰਦੀ, ਬਦਮਾਸ਼ੀ, ਬੇਰੁਜ਼ਗਾਰੀ, ਨਸ਼ਾ, ਕੀ ਇੱਥੇ ਵਾਪਰ ਰਿਹਾ। ਇਹ ਸਾਰੇ ਮਾਹੌਲ ਦੇ ਵਿੱਚ ਜੇਕਰ ਕੋਈ ਸੱਚੀ ਸੁੱਚੀ ਗੱਲ ਕਰਨ ਤੁਰਦਾ, ਉਹ ਮਾਮੂਲੀ ਜੀ ਗੱਲ ਹੀ ਚਾਹੇ ਕਰੇ, ਤਾਂ ਉਹਦੇ ਉਲਟ ਉਹ ਕਹੇ ਬਹੁਤ ਬੜੇ ਡਿਬਰੂਗੜ੍ਹ ਛੱਡ ਕੇ ਆਓ ਜੀ ਚੱਕ ਕੇ ਉਹਨੂੰ ਛੇਤੀ ਦੇ। ਇਹ ਜਿਹੜਾ ਸਾਰਾ ਵਾਪਰ ਰਿਹਾ, ਇਹਦੇ ਵਿੱਚ ਸਾਡੇ ਲਈ, ਸਾਡੀ ਕੌਮ ਲਈ ਇਸ ਗੱਲ ਤੇ ਸਾਨੂੰ ਮਾਣ ਕਰਨਾ ਚਾਹੀਦਾ ਕਿ ਅੱਜ ਵੀ ਆ ਜਿਹੜਾ ਦੀਪ ਸਿੱਧੂ ਦਾ ਚੌਂਕੀਮਾਨ ਲੁਧਿਆਣੇ ਦੇ ਕੋਲੇ ਪਰਸੋਂ ਚੌਥੇ ਦਿਨ ਮਨਾਇਆ, ਉੱਥੇ ਬੜੀ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਤੇ ਹੋਰ ਲੋਕ ਪਹੁੰਚੇ। 26 ਜਨਵਰੀ ਨੂੰ ਇੱਥੇ ਪ੍ਰੋਗਰਾਮ ਸੀ, ਉਦੋਂ ਪਹੁੰਚੇ। 29 ਅਪ੍ਰੈਲ ਗਾਹਾਂ ਆ ਰਹੀ ਆ। ਤੋਂ ਇਹ ਜਿਹੜਾ ਦੀਵਾ ਜਗ ਰਿਹਾ, ਸੰਘਰਸ਼ ਦਾ ਦੀਵਾ, ਜਿਹੜਾ ਇਸ ਇੰਡੀਅਨ ਸਿਸਟਮ ਦੇ ਸਾਹਮਣੇ ਡਟੇ ਹੋਏ ਨੇ ਲੋਕ, ਇਹ ਕਿਤੇ ਛੋਟੀ ਜੀ ਗੱਲ ਆ। ਕੱਲ ਇੱਥੇ ਸ਼ਾਮ ਨੂੰ ਇੱਕ ਅੰਮ੍ਰਿਤਸਰ ਦੇ ਵਿੱਚ ਵਿਰਸਾ ਵਿਹਾਰ ਦੇ ਵਿੱਚ ਸੰਘਰਸ਼ ਦਾ ਸੱਚ ਨਾਂ ਦੇ ਉੱਤੇ 50 ਮਿੰਟ ਦੀ ਫਿਲਮ ਬਣਾਈ ਗਈ ਸੀ, ਉਹ ਦਿਖਾਈ ਗਈ, ਜਿੱਥੇ ਅੰਮ੍ਰਿਤਸਰ ਦੇ ਹਰ ਤਰ੍ਹਾਂ ਦੇ ਕਲਾਕਾਰਾਂ ਨੇ ਜਾਂ ਸੰਘਰਸ਼ ਨਾਲ ਸੰਬੰਧਿਤ ਲੋਕਾਂ ਨੇ ਤਾਂ ਆਉਣਾ ਹੀ ਸੀ, ਕਾਂਗਰਸੀ, ਆਮ ਆਦਮੀ ਪਾਰਟੀ ਜਾਂ ਬੀਜੇਪੀ ਨਾਲ ਜਾਂ ਹੋਰ ਤਰ੍ਹਾਂ ਨਾਲ ਸੰਬੰਧਿਤ ਲੋਕ ਵੀ ਸੀ। ਉੱਥੇ ਪ੍ਰੋਗਰਾਮ ਫਿਲਮ ਦੇ ਬਾਰੇ ਬੋਲਣ ਦੇ ਲਈ ਮੈਨੂੰ ਵੀ ਕਿਹਾ, ਤੇ ਮੈਂ ਆਖਿਆ ਵੀ ਇਹ ਜੇ ਕਿਸੇ ਨੂੰ ਤੁਹਾਨੂੰ ਲੱਗਦਾ ਕਿ ਇਹ ਗੱਲਾਂ ਝੂਠ ਨੇ, ਤਾਂ ਮੈਂ ਹੁਣੇ ਹੀ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜਾ ਫਿਲਮ ਦੇ ਵਿੱਚ ਕਿਹਾ ਗਿਆ ਨਾ ਬਈ ਮੁੰਡੇ ਜਿਹੜੇ ਸੀ ਉਹ ਮਾਰ ਦਿੱਤੇ, ਪਹਿਲਾਂ ਤਾਂ ਉਹਦੇ ਦੋਨੇ ਮੁੰਡਿਆਂ ਦਾ ਜਿਹੜਾ ਪਿਓ ਆ ਉਹ ਕਹਿੰਦਾ 5 ਲੱਖ ਲੈ ਕੇ ਆ, ਪੁਲਿਸ ਵਾਲਾ ਕਹਿੰਦਾ, ਉਹ ਤੋਂ ਵਿਚਾਰੇ ਤੋਂ 3 ਲੱਖ ਹੀ ਇਕੱਠੇ ਹੁੰਦੇ ਆ।
ਤੇ ਅਖੀਰ ਉਹ ਪਿਓ ਵਿਚਾਰਾ ਕਹਿੰਦਾ ਤੂੰ ਇੱਕ ਮਾਰ ਲਾ। ਇਹ ਜਿਹੜੀ ਗੱਲ ਆ ਇੱਥੇ ਵਾਪਰ ਚੁੱਕੀ ਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਦੀ ਗੱਲ ਆ। ਬੌਵੀ ਅਜੇ ਵੀ ਜਿਉਂਦਾ ਇੱਥੇ, ਤੀਜਾ ਭਰਾ। ਉਹ ਦੋ ਮੁੰਡੇ ਫੜੇ ਗਏ। ਸੰਤ ਜਰਨੈਲ ਸਿੰਘ ਆਪਦੇ ਤਕਰੀਰ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪਿਓ ਨੂੰ ਜਿਹੜੇ ਪਤਵੰਤੇ ਸੱਜਣ ਗਏ, ਉਹਨਾਂ ਵਿੱਚੋਂ ਪਿਓ ਨੂੰ ਡੀਐਸਪੀ ਕਹਿ ਰਿਹਾ ਬਈ ਇੱਕ ਛੱਡ ਦੇਣਾ, ਇੱਕ ਤਾਂ ਮੈਨੂੰ ਮਾਰ ਲੈਣ ਦੇ। ਤੇ ਪਿਓ ਕਿਹਦਾ ਕਹਿ ਦੇਵੇ ਵੀ ਇਹਨੂੰ ਮਾਰ ਲਾ, ਪਿਓ ਲਈ ਤਾਂ ਦੋਨੇ ਇੱਕੋ ਜਿਹੇ ਆ। ਇਸੇ ਤਰੀਕੇ ਨਾਲ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ, ਜਿਹਦੇ ਉੱਤੇ ਇਤਰਾਜ਼ ਵੀ ਕਈ ਜਿਹੜੇ ਐਂਟੀ ਸਿੱਖ ਨੇ ਉਹ ਕਹਿੰਦੇ ਐਂ ਤਾਂ ਹੋ ਨਹੀਂ ਸਕਦਾ ਵੀ ਕਦੇ ਹੋਇਆ ਹੋਵੇ, ਪਰ ਇਹ ਹੋਇਆ ਸੀ। ਇਹ ਮੈਂ ਉੱਥੇ ਸਟੇਜ ਤੋਂ ਬੋਲਿਆ। ਫਿਰ ਅਗਲੀ ਗੱਲ ਇਹ ਕਿ ਜਿਵੇਂ ਉੱਥੇ ਮੁੰਡੇ ਤਾਂ ਸ਼ੁਰੂ 'ਚ ਹੀ ਮਾਰ ਦਿੱਤੇ ਉਸ ਫੜਨ ਸਾਰੀ ਬੁੱਚੜ ਪੁਲਸੀਏ ਨੇ ਫਿਲਮ ਦੇ ਵਿੱਚ, ਪਰ ਉਹ ਪਿਓ ਤੋਂ ਪੈਸੇ ਬਟੋਰਨ ਲਈ ਕਹੀ ਗਿਆ ਕਿ ਉਹ ਜਿਉਂਦੇ ਨੇ ਤੈਨੂੰ ਮਿਲਾ ਦੂੰਗਾ। ਇਹ ਗੱਲ ਇੱਥੇ ਵਾਪਰ ਚੁੱਕੀ ਹੈ। ਵਲਟੋਹੇ ਦੇ ਵਿੱਚੋਂ ਆ ਵਲਟੋਹਾ ਜਿਹੜਾ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਮਹਿਲ ਸਿੰਘ ਬੱਬਰ ਦੇ ਇਸ ਪਿੰਡ ਦੇ ਵਿੱਚ ਸਹੁਰੇ ਆ, ਦੋਨੇ ਉਹ ਸਕੀਆਂ ਭੈਣਾਂ ਸੀ। ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਓਂਕਾਰ ਸਿੰਘ ਸੀ, ਉਹਨੂੰ ਚੱਕ ਕੇ ਇਹਨਾਂ ਨੇ ਕਤਲ ਕਰ ਦਿੱਤਾ। ਤੇ ਮੁੜ ਕੇ ਕਿੰਨਾ ਹੀ ਚਿਰ ਇੱਕ ਹੌਲਦਾਰ ਜਿਹੜਾ ਸੀ ਉਹ ਲਗਾਤਾਰ ਪਰਿਵਾਰ ਨੂੰ ਲੁੱਟਦਾ ਰਿਹਾ। ਅਜੀਤ ਅਖਬਾਰ ਦੇ ਵਿੱਚ ਇਹ ਬੜੀ ਵੱਡੀ ਖਬਰ ਛਪੀ ਸੀ ਕਿ ਫਿਰੋਜ਼ਪੁਰ ਵਾਸੀ ਸਵਰਨ ਸਿੰਘ, ਜੋ ਆਪਣੇ ਆਪ ਨੂੰ ਇੱਕ ਵੱਡੇ ਪੁਲਿਸ ਅਧਿਕਾਰੀ ਦਾ ਲੀਡਰ ਦੱਸਦਾ ਤੇ ਹੁਣ ਪਟਿਆਲੇ 'ਚ ਤਾਇਨਾਤ ਆ, ਉਹ 8 ਸਾਲ ਤੋਂ ਲਗਾਤਾਰ ਜਿਹੜਾ ਹੈ ਇਸ ਪਰਿਵਾਰ ਨੂੰ ਲੁੱਟਦਾ ਰਿਹਾ ਕਿ ਜੀ ਤੁਹਾਡਾ ਜਿਹੜਾ ਹੈਗਾ ਉਹ ਜਿਉਂਦਾ, ਉਹਨੂੰ ਆਹ ਚੀਜ਼ ਦੀ ਲੋੜ ਆ, ਉਹ ਚੀਜ਼ ਦੀ ਲੋੜ ਆ, ਤੇ ਕਈ ਐਵੇਂ ਗੱਲਾਂ ਜੀਆਂ। ਓਂਕਾਰ ਸਿੰਘ ਦੀ ਇੱਕ ਫੋਟੋ ਕਹਿੰਦਾ ਜੀ ਉਹਦੀ ਆ ਹੋਣ ਵਾਲੀ ਫੋਟੋ ਆ। ਉਹ ਇਸ ਤਰੀਕੇ ਨਾਲ ਪੁੱਤ ਦਾ ਮੂੰਹ ਦਿਖਾਉਣ ਲਈ ਬਜ਼ੁਰਗ ਜੋੜੇ ਦਾ ਆਰਥਿਕ ਸ਼ੋਸ਼ਣ ਕਰਦਾ ਰਿਹਾ ਹੌਲਦਾਰ। ਇਹ ਉਦੋਂ ਅਜੀਤ ਵਿੱਚ ਉਹ ਖਬਰ ਲੱਗੀ ਸੀ। ਇਸੇ ਘਟਨਾ ਜਾਂ ਇਹੋ ਜਿਹੀਆਂ ਘਟਨਾਵਾਂ ਦੇ ਆਧਾਰ ਤੇ ਇੱਕ ਫਿਲਮ ਜਿਹੜੀ ਆ ਉਹ ਜਦੋਂ ਇੱਥੇ ਬਣਾਈ ਗਈ ਤਾਂ ਲੋਕ ਉੱਥੇ ਜਿਹੜੇ ਹਾਜ਼ਰ ਸੀ ਸਾਰੇ, ਭਾਵੇਂ ਉਹਨਾਂ ਦੇ ਰਾਜਨੀਤਿਕ ਜਾਂ ਹੋਰ ਵਿਚਾਰ ਵੱਖੋ ਵੱਖਰੇ ਸੀ, ਪਰ ਉਹਨਾਂ ਸਾਰਿਆਂ ਨੂੰ ਅਸੀਂ ਕਾਇਲ ਕੀਤਾ। ਇਹ ਗੱਲ ਮੈਂ ਇਸ ਕਰਕੇ ਦੱਸ ਰਿਹਾ ਕਿ ਸੱਚ ਦੀ ਇੱਕ ਆਪਦੀ ਹੀ ਤਾਕਤ ਹੁੰਦੀ ਹੈ। ਜਦੋਂ ਤੁਸੀਂ ਤੱਥ ਨਾਲ, ਸੱਚ ਨਾਲ ਦੁਨੀਆ ਦੇ ਸਾਹਮਣੇ ਉਹ ਗੱਲ ਲੈ ਕੇ ਆਉਂਦੇ ਹੋ ਕਿ ਇੰਡੀਆ ਸਾਨੂੰ ਕਿਵੇਂ ਮਾਰ ਰਿਹਾ। ਆ ਜਿਹੜਾ ਸਾਡਾ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਕਤਲੇਆਮ ਹੋਇਆ, ਇਹਦੀ ਗੱਲ ਤਾਂ ਅਲੱਗ, ਪਰ ਜਿਹੜਾ ਇੰਡੀਅਨ ਸਟੇਟ ਨੇ ਜਥੇਦਾਰ ਨਿੱਜਰ ਦਾ ਕਤਲ ਕੀਤਾ ਤੇ ਆਪਣੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼, ਇਹ ਦੋ ਗੱਲਾਂ ਨੇ ਸਾਡੇ ਆ ਜਿਹੜੇ ਏਡੇ ਭਾਰੀ ਕਤਲੇਆਮ ਦੀ ਗੱਲ ਆ, ਇਹ ਵੀ